ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਸੀਗਾ ਕੇਸ ਉਲਝ ਗਿਆ ਸੀਗਾ। ਲਗਭਗ ਉਹਨਾਂ ਨੂੰ 33 ਸਾਲ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਆਏ ਹੋਏ ਹੋ ਗਏ ਸੀਗੇ। ਓਕੇ, ਤੇ ਕਾਫੀ ਉਹਨਾਂ ਨਾਲ ਜਿਹੜਾ ਥੋੜਾ ਜਿਹਾ ਬਹੁਤ ਹੀ ਦੱਸੋ, complex- ਥੋੜਾ ਜਿਹਾ ਦੱਸਿਓ ਇਸ ਕੇਸ ਦੇ ਬਾਰੇ, ਥੋੜਾ ਦੱਸੋ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਵੀ ਬੰਦਾ ਜਦੋਂ ਫਸਦਾ ਹੈ ਤੇ ਕਿੱਦਾਂ ਫਸਦਾ ਹੈ, ਕਿੱਦਾਂ ਕਿਸ ਤਰੀਕੇ ਦੇ ਨਾਲ ਕੰਮ ਬਣ ਜਾਂਦਾ ਹੈ ਜੀ। ਮੈਨੂੰ ਐਕਚੁਅਲੀ ਤੁਹਾਡੇ ਨਾਲ ਨਾ ਅੱਜ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਰਜੋਤ ਭਾਜੀ ਦਾ ਇੱਕ ਕਾਲ ਆਇਆ ਸੀਗਾ ਪੰਜਾਬੀ ਰੇਡੀਓ ਤੋਂ, ਤੇ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਸੀਗੀ ਕਿ ਜੇ ਇਹ ਪਰਿਵਾਰ ਸਾਹਮਣੇ ਆਉਣਾ ਚਾਹੁੰਦਾ ਤੇ ਉਹਨਾਂ ਨੂੰ ਪੁੱਛ ਕੇ ਦੇਖੋ। ਫਿਰ ਮੈਂ ਉਹਨਾਂ ਨੂੰ ਮੈਸੇਜ ਕੀਤਾ ਸੀਗਾ ਤੇ ਉਹ ਕਹਿੰਦੇ ਆ ਕਿ ਹਾਂਜੀ ਉਹ ਗੱਲ ਕਰ ਸਕਦੇ ਆ, ਤੇ ਉਹਨਾਂ ਨੇ ਆਪਣਾ ਨੰਬਰ ਦਿੱਤਾ ਸੀਗਾ ਤੇ ਮੈਂ ਤੁਹਾਨੂੰ ਜਿਹੜਾ ਨੰਬਰ ਉਹਨਾਂ ਦਾ ਆਪਾਂ ਏਦਾਂ ਕਰਦੇ ਜਾਂ ਫਿਰ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਉਹ ਵੀ ਕੰਟੈਕਟ ਕਰਦੇ। ਮੈਂ ਟਰਾਈ ਕਰ ਰਿਹਾ ਜੇ ਆਪਣੇ ਬਾਹਰੋਂ ਜਿਹੜਾ ਉਹਨਾਂ ਨੂੰ ਆਪਾਂ ਕਾਲ ਜਿਹੜਾ ਉਹ ਕਰ ਲਈਏ। ਸੋ ਡੈਫੀਨੇਟਲੀ ਸੋ ਥੋੜਾ ਜਿਹਾ ਤੁਸੀਂ ਸਮਰੀ ਜੇ ਉਹਨਾਂ ਦੇ ਕੇਸ ਦੀ ਦੱਸ ਦਿਓ, ਜਿੰਨੀ ਦੇਰ ਤੱਕ ਮੈਂ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ। ਸੋ ਕਾਫੀ ਜਿਹੜਾ ਇੰਟਰਸਟਿੰਗ ਜਿਹੜਾ ਕੇਸ ਸੀਗਾ, ਬਹੁਤ ਜਿਹੜੇ ਨਾਮਚੀਨ ਵਕੀਲ ਇਹਦੇ ਵਿੱਚ ਜਿਹੜੇ ਇਨਵੋਲਵ ਸੀਗੇ। ਠੀਕ ਆ, ਇੱਕ ਵਕੀਲ ਤਾਂ ਇਹਦੇ ਵਿੱਚ ਜਿਹੜਾ ਇਨਵੋਲਵ ਸੀਗਾ ਉਹਦਾ ਲਾਇਸੈਂਸ ਜਿਹੜਾ ਵੀ ਕੈਂਸਲ ਹੋ ਗਿਆ ਸੀਗਾ। ਉਹਨੇ ਬਹੁਤ ਲੱਖਾਂ ਹੀ ਡਾਲਰ ਜਿਹੜੇ ਲੈ ਕੇ ਕਈ ਸਾਰੇ ਲੋਕਾਂ ਤੋਂ ਭਗੌੜਾ ਹੋ ਗਿਆ ਸੀਗਾ, ਤੇ ਸੈਨ ਫਰਾਂਸਿਸਕੋ ਦਾ ਸੀਗਾ। ਤੇ ਇਹ ਪਰਿਵਾਰ ਜਿਹੜਾ ਸੀਗਾ ਇੰਨੇ ਸਾਲਾਂ ਦੇ ਵਿੱਚ ਜਿਹੜੇ ਲਗਭਗ ਮੈਨੂੰ ਦੱਸਦੇ ਹੋ 3 ਲੱਖ ਡਾਲਰ ਤੱਕ ਉਹ ਜਿਹੜੇ ਖਰਚ ਚੁੱਕੇ ਸੀਗੇ। ਇਹ ਜਿਹੜਾ ਵਕੀਲ ਦੀ ਮੈਂ ਗੱਲ ਕਰਦਾ, ਜਿਹਦਾ ਪੇਪਰ ਵੀ ਮੈਂ ਇਮੀਗ੍ਰੇਸ਼ਨ ਨੂੰ ਜਮ੍ਹਾਂ ਕਰਾਏ ਸੀਗੇ, ਉਹਦੇ ਮਤਲਬ ਕਿ 70,000 ਦੇ ਤਾਂ ਰਸੀਦਾਂ ਜਿਹੜੀਆਂ ਇਹਨਾਂ ਨੇ ਬਿੱਲ ਪੇ ਕੀਤੇ ਸੀਗੇ ਪਰਿਵਾਰ ਨੇ, ਉਹ ਮੈਂ ਜਿਹੜੀ ਪਟੀਸ਼ਨ ਦੇ ਨਾਲ ਲਾਏ ਸੀਗੇ ਕਿ 70,000 ਡਾਲਰ ਇਹਨਾਂ ਨੇ ਉਸ ਵਕੀਲ ਨੂੰ ਦਿੱਤਾ, ਸਿੱਧੇ ਜਿੱਦਾਂ ਚੈੱਕ ਲਿਖ ਕੇ ਦਿੱਤੇ ਹੋਏ ਆ। ਆਪਣਾ ਏਦਾਂ ਦਾ ਜਿਹੜਾ ਸਿਸਟਮ ਸੀਗਾ। ਤੇ 9th ਸਰਕਿਟ ਤੱਕ ਜਿਹੜੇ ਸੀਗੇ ਦੋਨਾਂ ਦੇ ਕੇਸ ਜਿਹੜੇ ਫੇਲ ਹੋਏ ਹੋਏ ਸੀਗੇ। ਅਸਾਲਮ ਫੇਲ ਹੋ ਗਿਆ ਸੀਗਾ, ਯੂ ਵੀਜ਼ਾ ਫੇਲ ਇਹਨਾਂ ਦਾ ਹੋ ਗਿਆ। ਤੇ 33 ਇਅਰਸ ਤੁਸੀਂ ਇੱਕ ਸੋਚ ਕੇ ਦੇਖੋ ਜਿਹੜੀ ਜਰਨੀ ਹੈ ਇਮੀਗ੍ਰੈਂਟ ਦੀ, 33 ਸਾਲ ਦਾ ਜਿਹੜਾ ਕੱਚਾ ਰਿਹਾ ਹੋਵੇ ਉਰੇ। ਠੀਕ ਹੈ ਜੀ, ਉਹਨਾਂ ਨੇ ਸਾਨੂੰ ਹਾਇਰ ਕੀਤਾ ਸੀਗਾ ਅਪੀਲ ਵਾਸਤੇ, ਕਿਉਂਕਿ ਉਹਨਾਂ ਦਾ ਡਿਨਾਈ ਹੋ ਗਿਆ ਸੀਗਾ। ਕੰਪਲੈਕਸਿਟੀ 'ਚ ਜਿਹੜਾ ਕੇਸ ਜਿਹੜਾ ਫਸ ਗਿਆ ਸੀਗਾ। ਤੇ ਫਿਰ ਸਾਡੇ ਆਫਿਸ ਨੇ ਉਹਨਾਂ ਦੀ 2020 ਦੇ ਵਿੱਚ ਆਪਾਂ ਜਾ ਕੇ ਫਿਰ ਇਨਵੋਲਵ ਹੋਏ ਸੀਗੇ। ਤੇ 2020 'ਚ ਆਪਾਂ ਉਹਨਾਂ ਦੀ ਜਿਹੜੀ ਤੁਸੀਂ ਕਹਿ ਲਓ ਕਿ ਸਬੱਬ ਜਿਹੜਾ ਬਣਿਆ ਕੇਸ ਆਪਾਂ ਕਈ ਕਰਦੇ ਆ, ਪਰ ਮੇਰੇ ਲਈ ਐਟਲੀਸਟ ਪਹਿਲਾ ਸੀਗਾ ਕਿ 33 ਇਅਰਸ ਵਾਲਾ ਜਿਹੜਾ ਸੋਲਵ ਹੋ ਗਿਆ। ਠੀਕ ਹੈ। ਤੇ ਡਿਪੋਰਟੇਸ਼ਨ ਇਹ ਸਾਰੇ ਤੋਂ ਬਾਅਦ। ਤੇ ਇਨਫੈਕਟ ਅਟਾਰਨੀ ਕਹਿਣਾ ਜੀ ਉਹ ਆਪਣੇ ਨਾਲ ਜੁੜ ਵੀ ਚੁੱਕੇ ਆ, ਔਨ ਕਾਲ ਨੇ ਆਪਣੇ ਨਾਲ। ਤੇ ਜਸਬੀਰ ਹੁਣੀ ਉਹਨਾਂ ਦਾ ਜਿਹਦਾ ਨਾਮ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ। ਹਾਂਜੀ ਜਸਬੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤੁਹਾਡੇ ਕੇਸ ਦੀ ਗੱਲ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਸੀ, ਸੋ ਦੱਸ ਰਹੇ ਸੀਗੇ ਜਿਹੜੇ ਵਕੀਲ ਦੀ ਇਹ ਗੱਲ ਕਰਦੇ ਸੀਗੇ ਵੀ ਸੋ ਥੋੜਾ ਜਿਹਾ ਪਹਿਲਾਂ ਆਪਣੀ ਤੁਸੀਂ ਜੇ ਥੋੜੀ ਸਟੋਰੀ ਜਿਹੜੀ ਸ਼ੇਅਰ ਕਰੋ। 3 ਦਹਾਕੇ ਦਾ ਜਿਹੜਾ ਤੁਹਾਡਾ ਸਫ਼ਰ ਰਿਹਾ ਆ ਇੱਥੇ ਤੱਕ ਪਹੁੰਚਣ ਦੇ ਲਈ, ਜੇ ਤੁਸੀਂ ਥੋੜਾ ਸ਼ੇਅਰ ਕਰਨਾ ਚਾਹੋ ਆਪ। ਇਹ ਵੀ ਤੇ ਨਾਲ ਇਹਨਾਂ ਦੇ ਵਾਈਫ ਵੀ ਨੇ। ਮੈਂ ਦੱਸ ਦਵਾਂ ਕਿ ਦੋਨਾਂ ਜਾਣਿਆਂ ਦਾ ਜਿਹੜਾ ਸੀਗਾ ਕੇਸ, 2 ਜਾਣੇ ਫਸੇ ਸੀਗੇ, ਇਕੱਲੇ ਭਾਜੀ ਨਹੀਂ ਸੀਗੇ। ਠੀਕ ਹੈ, ਨਾਲ ਇਹਨਾਂ ਦੇ ਵਾਈਫ ਵੀ ਸੀ। ਠੀਕ ਹੈ ਜੀ। ਹਾਂਜੀ ਵੀਰ ਜੀ, ਭੈਣ ਜੀ ਜ਼ਰੂਰ ਸ਼ੇਅਰ ਕਰਿਓ ਆਪਣੀ ਜਿਹੜੀ ਸਟੋਰੀ। ਹਾਂਜੀ ਭਾਜੀ, ਮੈਨੂੰ 93 ਚ ਮੈਂ ਇੱਥੇ ਆਇਆ ਸੀ ਜੀ। ਠੀਕ ਹੈ। ਤੇ ਮੈਨੂੰ 33 ਸਾਲ ਹੋ ਗਏ ਜੀ ਇੱਥੇ ਆਏ ਨੂੰ। ਤੇ ਸਾਨੂੰ ਡਿਪੋਰਟੇਸ਼ਨ ਵੀ ਲੱਗ ਗਈ ਸੀਗੀ। ਉਸ ਤੋਂ ਬਾਅਦ ਫਿਰ ਅਸੀਂ ਯੂ ਵੀਜ਼ੇ ਦਾ ਕੇਸ ਕੀਤਾ, ਉਹ ਵੀ ਫੇਲ ਹੋ ਗਿਆ ਸੀ। ਤੇ ਫਿਰ ਭਾਜੀ ਉਹਨਾਂ ਕੋਲ ਅਸੀਂ ਗਏ ਤੇ ਭਾਜੀ ਉਹਨਾਂ ਨੇ ਫਿਰ ਸਾਡਾ ਇਹਨਾਂ ਦੇ ਹਾਂਜੀ ਜਦੋਂ 93 ਚ ਆਏ, ਪਹਿਲਾਂ ਤੁਸੀਂ ਸਾਇਦਨ ਦਾ ਕੀਤਾ, ਫਿਰ ਯੂ ਵੀਜ਼ੇ ਦਾ ਜਿਹੜਾ ਉਹ ਕੀਤਾ। ਇਹ ਵੀ ਜਿਹੜਾ ਸੁਣਨ ਚ ਆਇਆ, ਦੱਸਣ ਚ ਆਇਆ ਵੀ ਜਿਹੜੇ ਵਕੀਲਾਂ ਦੇ ਹੱਥੇ ਵੀ ਤੁਸੀਂ ਆਏ ਉਹਨਾਂ ਦੇ ਵੀ ਲਾਇਸੈਂਸ ਵੀ ਕੈਂਸਲ ਹੋ ਗਏ। ਜੇ ਉਹ ਤੁਸੀਂ ਥੋੜਾ ਕੁਝ ਸ਼ੇਅਰ ਕਰਨਾ ਚਾਹੁੰਦੇ ਆ ਬਗੈਰ ਨਾ, ਜੇ ਨਾਮ ਲੈਣਾ ਤਾਂ ਵੀ ਦੱਸ ਦਿਓ, ਜੇ ਨਹੀਂ ਵੀ ਲੈਣਾ ਹੋਇਆ ਉਹਦਾ ਨਾਮ ਤਾਂ ਵੀ ਕੋਈ ਗੱਲ ਨਹੀਂ, ਜੇ ਤੁਸੀਂ ਉਹ ਸਟੋਰੀ ਸ਼ੇਅਰ ਕਰੋ ਤਾਂ। ਨਾਮ ਮੈਂ ਲੈ ਲੈਣਾ, ਕੋਈ ਚੱਕਰ ਨਹੀਂ ਹੈ। ਨਾਮ ਉਹਦਾ ਸੀਗਾ ਮਾਰਟਿਨ। ਠੀਕ ਹੈ ਜੀ। ਉਹਦੀਆਂ ਖਬਰਾਂ ਜਿਹੜੀਆਂ ਪੂਰੀਆਂ ਵਾ ਤੇ ਜੋ ਸੱਚਾ ਉਹ ਤਾਂ ਭੱਜ ਗਿਆ ਸੀਗਾ ਨਾ ਬਾਅਦ ਦੇ ਵਿੱਚ। ਹਾਂਜੀ, ਭੱਜ ਗਿਆ ਸੀਗਾ।
ਭਾਜੀ ਹੁਣਾਂ ਤੋਂ ਹੀ ਜਿਹੜਾ ਸੁਣਿਆ, ਤੇ ਇਹਨਾਂ ਦੇ ਵਾਈਫ ਨੇ ਵੀ ਜਦੋਂ ਦੱਸਿਆ ਸੀਗਾ ਕਿ ਮਾਹੌਲ ਉਹਦੇ ਆਫਿਸ ਦਾ ਜਿਹੜਾ ਕਿੱਦਾਂ ਦਾ ਹੁੰਦਾ ਸੀਗਾ, ਤੇ ਕਾਫੀ ਚੀਜ਼ਾਂ ਇਹਨਾਂ ਨੇ ਸ਼ੇਅਰ ਕੀਤੀਆਂ। ਆਪਾਂ ਤਾਂ ਆਏ ਬਾਅਦ ਚ ਕੰਟਰੀ ਦੇ ਵਿੱਚ, ਤੇ ਸਿਟੀ ਨੇ ਉਹਦੀ ਜਿਹੜੀ ਸੀਗੀ ਮਤਲਬ ਕਿ ਕਾਫੀ ਇਹਦੀ ਨਿਊਜ਼ ਵੀ ਤੁਸੀਂ ਜਿਹੜੇ ਚੈੱਕ ਕਰ ਸਕਦੇ ਆ, ਲੱਖਾਂ ਹੀ ਡਾਲਰ ਲੈ ਕੇ ਜਿਹੜਾ ਭੱਜ ਗਿਆ ਸੀਗਾ, ਘਟਾਲਾ ਸੀਗਾ। ਹਾਂਜੀ ਹਾਂਜੀ ਜਸਬੀਰ ਜੀ ਦੱਸੋ, ਦੱਸਿਓ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ ਭੈਣ ਜੀ? ਹਾਂਜੀ, ਮੇਰਾ ਨਾਮ ਮਨਜੀਤ ਕੌਰ ਹੈ ਜੀ। ਹਾਂਜੀ ਠੀਕ ਹੈ ਜੀ, ਹਾਂਜੀ ਦੱਸਿਓ ਜੀ ਜ਼ਰੂਰ। ਹਾਂਜੀ, ਬਸ ਅਸੀਂ ਦੋਨੋਂ ਹੀ ਕਹਿ ਲਓ ਕਿ ਇਸ ਚੱਕਰ 'ਚ ਪਏ ਹੋਏ ਆ। ਇਹ 33 ਸਾਲ ਤੋਂ ਤੇ ਮੈਂ ਤਾਂ 28-29 ਸਾਲ ਹੋ ਗਏ ਆ। ਠੀਕ ਹੈ। ਹਾਂਜੀ, ਤਾਂ ਮੈਂ ਥੋੜਾ ਜਿਹਾ ਪਹਿਲਾਂ ਦੱਸਦੀ ਆ। ਇਹਨਾਂ ਦਾ ਪਹਿਲਾਂ ਅਸਾਲਮ ਦਾ ਕੇਸ ਸੀਗਾ ਜੋ 93 ਦੇ ਵਿੱਚ ਆਏ ਸੀਗੇ, ਤੇ ਜਿਹੜਾ ਵੀ ਇਹਨਾਂ ਦਾ ਲਾਇਰ ਸੀਗਾ ਉਹਨਾਂ ਨੇ ਇਹਨਾਂ ਨੂੰ ਦੱਸਿਆ ਨਹੀਂ ਕਿ ਇਹਨਾਂ ਦੀ ਕੋਰਟ ਡੇਟ ਆ, ਸੋ ਇਹਨਾਂ ਨੂੰ ਡਿਪੋਰਟੇਸ਼ਨ ਰਾਈਟ ਵੇ ਲੱਗ ਗਈ ਸੀਗੀ ਉਦੋਂ 93-94 ਦੇ ਵਿੱਚ। ਉਸ ਤੋਂ ਬਾਅਦ ਬਸ ਇਲੀਗਲੀ ਇੱਦਾਂ ਹੀ ਰਹਿ ਰਹੇ ਸੀਗੇ, ਤੇ ਫਿਰ ਮੈਂ ਆ ਗਈ ਆ, ਤੇ ਮੈਂ ਆ ਕੇ ਮੇਰਾ ਵੀ ਅਸਾਲਮ ਕੇਸ ਫਾਈਲ ਕਰ ਦਿੱਤਾ। ਬਟ ਸਮ ਰੀਜ਼ਨ ਕਰਕੇ ਉਹ ਜਿਹੜਾ ਮੇਰਾ ਅਸਾਲਮ ਦਾ ਕੇਸ ਸੀਗਾ ਉਹ ਉਹਨਾਂ ਨੇ ਵਾਪਸ ਲੈ ਲਿਆ। ਕੁਛ ਗੱਲਾਂ ਸੀਗੀਆਂ ਇੱਦਾਂ ਦੀਆਂ ਹਨ ਜੀ। ਤੇ ਉਸ ਤੋਂ ਬਾਅਦ ਮਤਲਬ ਅਸੀਂ ਜਿੰਨੇ ਵੀ ਵਕੀਲ ਹਾਇਰ ਕੀਤੇ ਆ, ਸਾਨੂੰ ਕਿਸੇ ਨੇ ਵਧੀਆ ਤਰੀਕੇ ਨਾਲ ਮਤਲਬ ਪੇਸ਼ ਨਹੀਂ ਕੀਤਾ। ਸਾਡੇ ਜਿਹੜੇ ਪੇਪਰ ਵਰਕ ਆ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਜਾਂ ਉਹਨਾਂ ਨੂੰ ਵਧੀਆ ਡਿਟੇਲ ਦੇ ਵਿੱਚ ਜਾਣ ਦੀ ਟਰਾਈ ਨਹੀਂ ਕੀਤੀ ਹੈਗੀ। ਹਮੇਸ਼ਾ ਹੀ ਸਾਨੂੰ ਮਤਲਬ ਖਰਾਬੀ ਕਰਦੇ ਗਏ ਆ, ਜਿਹੜੇ ਕਿ ਮੈਂ ਆਪਣੇ ਪੰਜਾਬੀ ਵਕੀਲਾਂ ਦੀ ਗੱਲ ਕਰਦੀ ਹਾਂ। ਮੈਂ ਇੱਥੇ ਨਾਂ ਨਹੀਂ ਉਹਨਾਂ ਦੇ ਲੈਣਾ ਹੀ ਚਾਹੁੰਦੀ, ਕਿਉਂਕਿ ਫॉर ਸਮ ਰੀਜ਼ਨ ਹੈ ਨਾ, ਫਿਰ ਆਪਾਂ ਕਾਹਨੂੰ ਉਹਨਾਂ ਨੂੰ ਮਤਲਬ ਇਹਨਾਂ ਚੱਕਰਾਂ 'ਚ ਪਾਉਣਾ ਆ। ਸੋ ਕੁਛ ਵਕੀਲ ਏਦਾਂ ਦੇ ਵੀ ਸੀਗੇ ਵੀਰ ਜੀ, ਜਿਹੜੇ ਕਿ ਅਸੀਂ ਆਫਿਸ ਜਾਈਦਾ ਸੀਗਾ ਤੇ ਉਹ ਸ਼ਰਾਬ ਪੀ ਕੇ ਬੈਠੇ ਹੁੰਦੇ ਸੀ, ਤੇ ਉਹਨਾਂ ਨੂੰ ਗੱਲ ਕਰਨ ਦੀ ਵੀ ਤਮੀਜ਼ ਨਹੀਂ ਹੁੰਦੀ ਸੀਗੀ। ਉਹ ਬਹੁਤ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਾਨੂੰ ਟਰੀਟ ਕਰਦੇ ਹੁੰਦੇ ਸੀਗੇ। ਐਂਡ ਹਮੇਸ਼ਾ ਸਾਡੇ ਨਾਲ ਬਸ ਉਹਨਾਂ ਨੇ ਏਦਾਂ ਸਾਨੂੰ ਟਰੀਟ ਕਰਨਾ ਕਿ ਪੈਸੇ ਵੀ ਮਤਲਬ ਅਸੀਂ ਏਦਾਂ ਨਹੀਂ ਹੈਗਾ ਕਿ ਇੱਕ ਪੈਨੀ ਵੀ ਅਸੀਂ ਘੱਟ ਕਿਸੇ ਨੂੰ, ਜਿੰਨੇ ਵੀ ਉਹ ਮੰਗਦੇ ਸੀ, ਬਿਕੋਜ਼ ਅਸੀਂ ਡਰੇ ਹੋਏ ਸੀ। ਸਾਡੇ ਤੇ ਪਹਿਲਾਂ ਇਹਨਾਂ ਤੇ ਡਿਪੋਰਟੇਸ਼ਨ ਲੱਗ ਗਈ, ਫਿਰ ਮੇਰੇ ਤੇ ਡਿਪੋਰਟੇਸ਼ਨ ਲੱਗ ਗਈ, ਹਨਾ। ਅਸੀਂ ਡਰੇ ਹੋਏ ਸੀਗੇ। ਸੋ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਬੰਦਾ ਡਰਿਆ ਹੁੰਦਾ ਆ ਤਾਂ ਕੁਛ ਵੀ ਕਰਨ ਨੂੰ ਤਿਆਰ ਆ। ਸੋ ਅਸੀਂ ਕਿੱਦਾਂ ਅਸੀਂ ਆਵਲੀ ਦੋਨੋਂ ਜਾਣੇ ਜੌਬਾਂ ਕਰਦੇ ਸੀਗੇ, ਹਨਾ। ਅਸੀਂ ਕਿੱਦਾਂ ਉਹਨਾਂ ਨੂੰ ਕਿਸ਼ਤਾਂ ਬਣਾ ਲੈਂਦੇ ਸੀਗੇ। ਅਸੀਂ ਤੁਹਾਨੂੰ ਇੰਨੇ ਟਾਈਮ 'ਚ ਇੰਨੇ ਪੈਸੇ ਦੇਵਾਂਗੇ। ਠੀਕ ਹੈ। ਅਸੀਂ ਮਿਹਨਤ ਕਰਕੇ ਉਹਨਾਂ ਦੇ ਪੈਸੇ ਮਤਲਬ ਦਿੰਦੇ ਸੀ ਪੰਜਾਬੀ ਵਕੀਲਾਂ ਦੇ। ਫਿਰ ਫਾਈਨਲੀ ਅਸੀਂ ਮਾਰਟਿਨ ਨੂੰ ਹਾਇਰ ਕੀਤਾ। ਉਹਨੇ ਸਾਡੇ ਨਾਲ ਇਹ ਗੱਲ ਮੁਕਾਈ ਕਿ ਮੈਂ $70,000 ਲਊਂਗਾ, ਜਿੰਨੇ ਵੀ ਤੁਹਾਡੇ ਕੇਸ ਦੇ ਵਿੱਚ ਖਰਾਬੀ ਹੋਈ ਹੈ ਮੈਂ ਸਾਰੀਆਂ ਉਹ ਕਲੀਅਰ ਕਰਵਾਊਂਗਾ। $70,000 'ਚ? ਹਾਂਜੀ, $70,000 ਦੇ ਵਿੱਚ। ਸੋ ਅਸੀਂ ਕਿਹਾ ਚਲੋ ਠੀਕ ਆ, ਹਨਾ। ਪਹਿਲਾਂ ਤਾਂ ਬਹੁਤ ਵੱਡੀ ਸਾਨੂੰ ਰਕਮ ਲੱਗੀ। ਇਹ ਕਿਹੜੇ ਸਾਲ ਦੀ ਗੱਲ ਕਰ ਰਹੇ ਆ ਜਦੋਂ ਮਾਰਟਿਨ ਦੇ ਨਾਲ ਤੁਹਾਡਾ ਰਾਬਤਾ ਹੋਇਆ? ਅਬਾਊਟ 2003 ਦੀ ਗੱਲ ਹੈ। ਅੱਛਾ ਠੀਕ ਹੈ। ਤੁਸੀਂ ਇਹ ਵੀ ਦੇਖੋ ਕਿ 2003 ਚ 70,000 ਦੀ ਵੈਲਿਊ ਅੱਜ ਵੀ ਉਹਦੀ ਬਹੁਤ ਵੈਲਿਊ। ਹਾਂ, ਅੱਜ ਵੀ ਬੜੀ ਹੈ। ਸਹੀ ਗੱਲ ਹੈ। 20 ਸਾਲ ਉਦੋਂ ਤਾਂ ਰਹਿੰਦੇ ਵੀ ਵਿੱਚ ਉਧਰ ਨਿਊ ਜਰਸੀ ਤੋਂ ਅਸੀਂ ਆਉਂਦੇ ਹੁੰਦੇ ਸੀਗੇ। ਮੇਰੇ ਖਿਆਲ ਸਾਲ ਦੇ 5 ਗੇੜੇ ਲੱਗਦੇ ਹੁੰਦੇ ਸੀਗੇ। ਸੋ ਤੁਸੀਂ ਉਹ ਕਾਊਂਟ ਕਰੋ, ਫਲਾਈਟਾਂ ਮਤਲਬ ਲੈ ਕੇ ਅਸੀਂ ਆਉਣਾ ਜਾਣਾ ਇੱਧਰ ਨੂੰ। ਸੋ ਇਹਨੂੰ ਮਿਲਣਾ ਫਿਰ $70,000 ਮਤਲਬ ਉਹਨੇ ਨੈਟ, ਹਨਾ, ਜਿੱਦਾਂ ਸਾਨੂੰ ਕਿਹਾ। ਪਰ ਉਹਨੇ ਸਾਨੂੰ ਇੰਸਟਾਲਮੈਂਟ 'ਚ ਕਿਹਾ ਵੀ ਚਲੋ 6 ਮਹੀਨਿਆਂ ਬਾਅਦ ਤੁਸੀਂ ਇੰਨੇ ਹਜ਼ਾਰ ਦੇ ਦਿਆ ਕਰਿਓ, ਹਨਾ। ਸੋ ਕੁਛ ਹੱਦ ਤੱਕ ਉਹਨੇ ਸਾਡਾ ਚਲੋ ਕੇਸ ਕਰਵਾਇਆ ਵੀ ਹੈ। ਏਦਾਂ ਨਹੀਂ ਹੈਗਾ, ਇੰਨਾ ਵੀ ਮਾੜਾ ਨਹੀਂ ਉਹਨੇ ਸਾਡੇ ਨਾਲ ਕੀਤਾ। ਮਤਲਬ ਸਾਡਾ ਕੇਸ ਜਿਹੜਾ ਅਸਾਲਮ ਦਾ ਸੀ, ਮੇਰੇ ਵਾਲਾ ਜਿਹੜਾ ਅਪਰੂਵ ਹੋ ਗਿਆ ਸੀਗਾ। ਸੋ ਉਸ ਤੋਂ ਬਾਅਦ ਮਤਲਬ ਹਜੇ ਚੱਲੇ ਉਸ ਤੋਂ ਇਨ ਬਿਟਵੀਨ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹ ਕੇਸ ਥੋੜਾ ਜਿਹਾ ਮੈਸੀ ਹੋ ਗਿਆ ਸੀਗਾ। ਸੋ ਉਹਨਾਂ ਨੇ ਅਸਾਲਮ ਵਾਪਸ ਲੈ ਲਈ ਸੀ। ਉਹਦੇ ਇਨ ਬਿਟਵੀਨ ਉਹ ਮਤਲਬ ਉਹਦਾ ਕੁਛ ਏਦਾਂ ਹੋ ਗਿਆ, ਇਮੀਗ੍ਰੇਸ਼ਨ ਨਾਲ ਰੌਲਾ ਪੈ ਗਿਆ, ਫਰੋਡ ਦੇ ਕੇਸ ਵਿੱਚ ਉਹ ਫਸ ਗਿਆ, ਤੇ ਉਹ 70,000 ਸਾਡਾ ਗਿਆ, ਰਾਈਟ। ਉਹ ਭੱਜ ਗਿਆ, ਕਿੱਥੇ ਚਲ ਗਿਆ। ਹਾਂਜੀ, ਫਿਰ ਅਸੀਂ ਉਹਦਾ ਹੀ ਇੱਕ ਵਕੀਲ ਸੀਗਾ ਜਿਹੜਾ ਕਿ ਗੋਰਾ ਸੀਗਾ, ਉਹਨੂੰ ਹਾਇਰ ਕੀਤਾ। ਜਿੱਦਾਂ ਹੈ ਤਾਂ ਉਹਨਾਂ ਦੀ ਗੇਮ ਹੀ ਸੀਗੀ, ਬਿਕੋਜ਼ ਚੱਲਦੀ ਤਾਂ ਉਹਦੀ ਬ੍ਰਾਂਡ ਤਾਂ ਉਹਦਾ ਹੀ ਚੱਲਦਾ ਪਿਆ ਸੀਗਾ, ਪਿੱਛੋਂ ਉਹੀ ਚਲਾ ਰਿਹਾ ਸੀ ਸਾਰਾ ਕੁਝ। ਪਿੱਛੋਂ ਉਹੀ ਚਲਾ ਰਿਹਾ ਸੀ। ਉਹਨੇ ਵੀ ਸਾਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਏਦਾਂ ਹੀ, ਹਨਾ। ਪੈਸੇ ਉਹਨੇ ਆਪਣੀ ਫੀ ਅਲੱਗ ਲੈ ਲਈ, ਹਨਾ। ਉਹਨੂੰ ਵੀ ਅਸੀਂ ਅਲੱਗ ਪੈਸੇ ਦਿੱਤੇ, ਉਹਦੇ ਨਾਲ ਵੀ ਨਹੀਂ ਗੱਲ ਬਣੀ। ਕਿੰਨੇ ਕੁ ਪੈਸੇ ਲੱਗ ਚੁੱਕੇ ਸੀ ਅਟਾਰਨੀ ਟਿਰਕਿਆਣਾ ਹੁਣਾਂ ਦੇ ਕੋਲ ਆਉਣ ਤੋਂ ਪਹਿਲਾਂ? ਅਸੀਂ ਆਲ ਟੂਗੈਦਰ ਜੀ ਸਾਰਾ ਕੁਛ ਰਲਾ ਮਿਲਾ ਕੇ ਤੁਹਾਨੂੰ $3 ਲੱਖ ਦੱਸਦੇ ਪਏ ਆ। $3 ਲੱਖ? ਹਾਂਜੀ ਹਾਂਜੀ, ਵਕੀਲਾਂ ਰਾਹੀਂ ਮਤਲਬ ਆਲ ਟੂਗੈਦਰ। ਹਾਂਜੀ, ਮਤਲਬ ਉਹੀ ਸਾਰਾ ਕੁਝ ਮਿਲਾ ਗਲਾ ਕੇ ਬੰਦੇ
ਸੋ ਕਈ ਵਾਰੀ ਬੰਦੇ ਨਾ ਸੌਰੀ ਮੈਂ ਤੁਹਾਡੀ ਗੱਲ ਨੂੰ ਇੱਥੇ ਵਿੱਚੇ ਜਿਹੜਾ ਰੋਕ ਰਿਹਾ, ਕਈ ਵਾਰੀ ਬੰਦਾ ਇੱਥੇ $250 ਤੇ ਰੌਲਾ ਪਾਉਣ ਲੱਗ ਜਾਂਦਾ ਆ। ਤੁਸੀਂ ਇਹ ਦੇਖੋ ਵੀ 33 ਸਾਲ ਦੀ ਵੇਟ $3 ਲੱਖ ਤੱਕ ਜਿਹੜਾ ਉਹ ਲੱਗ ਗਿਆ। ਬੰਦਾ ਉਹ ਜਿਹੜਾ ਉਹ ਚਾਹੁੰਦਾ ਕੀ ਕੁਛ ਨਹੀਂ, ਬੰਦਾ ਜਿਹੜਾ ਉਹ ਕਰਦਾ ਇੱਥੇ ਰਹਿਣ ਦੇ ਲਈ, ਇੱਥੇ ਉਹ ਸਾਰਾ ਕੁਛ ਜਿਹੜਾ ਉਹ ਕਰਨ ਦੇ ਲਈ। ਸੋ ਭਾਈ ਥੋੜਾ ਜਿਹਾ ਸਬਰ ਸੰਤੋਖ ਦੇ ਨਾਲ ਚੱਲੋ। ਇਹ 33 ਸਾਲ ਦੀ ਜਿਹੜੀ ਸਟੋਰੀ ਜਿਹੜੀ ਦੱਸ ਰਹੇ ਆ ਵੀਰ ਜੀ ਭੈਣ ਜੀ, ਇਹ ਤਾਂ ਬਹੁਤ ਕੁਝ ਸਿੱਖਣ ਦੀ ਲੋੜ ਆ। ਹਾਂਜੀ ਭੈਣ ਜੀ, ਅੱਗੇ ਫਿਰ ਦੱਸਿਓ। ਇਮੀਗ੍ਰੇਸ਼ਨ ਜਿਹੜੀ ਸਾਨੂੰ ਇਮੀਗ੍ਰੇਸ਼ਨ ਪੇਪਰ ਵਰਕ ਹੈ, ਸਾਨੂੰ $3 ਲੱਖ ਵਿੱਚ ਪੈਣਾ ਆ। ਐਂਡ ਤੁਸੀਂ ਥਿੰਕ ਕਰ ਸਕਦੇ ਹੋ ਕਿ $3 ਲੱਖ ਚ ਬੰਦਾ ਕੁਝ ਵੀ ਬਣਾ ਸਕਦਾ ਇੰਡੀਆ ਦੇ ਵਿੱਚ। ਦੇਖੋ ਜੀ, ਉੱਥੇ ਇੱਥੇ ਵੀ ਬਹੁਤ ਕੁਝ ਬਣ ਜਾਂਦਾ $3 ਲੱਖ ਦੇ ਵਿੱਚ। E2 ਵੀਜ਼ੇ ਵਾਲਿਆਂ ਦੇ ਤੇ 2-3 ਵੀਜ਼ੇ ਲੱਗ ਜਾਣੇ ਸੀ ਇਹਦੇ ਦੇ ਵਿੱਚ। ਹਾਂਜੀ, ਅਸੀਂ ਬਹੁਤ ਜ਼ਿਆਦਾ ਸਟਰਗਲ ਕੀਤੀ ਆ। ਮਤਲਬ ਐਕਸਪਲੇਨ ਕਰਨਾ ਆਈ ਥਿੰਕ ਫੋਨ ਦੇ ਉੱਤੇ ਜਾਂ ਤੁਹਾਨੂੰ ਦੱਸਣਾ ਇਟਸ ਵੈਰੀ ਵੈਰੀ ਹਾਰਡ। ਉਸ ਤੋਂ ਬਾਅਦ ਫਿਰ ਜਦੋਂ ਉਹ ਭੱਜ ਗਿਆ, ਫਿਰ ਅਸੀਂ ਗੋਰੇ ਵਕੀਲ ਤੋਂ ਬਾਅਦ ਇੱਕ ਪੰਜਾਬੀ ਵਕੀਲ ਕੀਤਾ, ਜਿਹੜਾ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਸ਼ਰਾਬਾਂ ਪੀ ਕੇ ਸਾਡੇ ਨਾਲ ਕਰਦਾ ਰਿਹਾ ਹਨਾ। ਉਹਨੇ ਸਾਨੂੰ ਬਹੁਤ ਖਰਾਬ ਕੀਤਾ। ਹਾਰ ਕੇ ਉਹਨੂੰ ਵੀ ਅਸੀਂ ਕਹਿਤਾ ਸੀ ਕਿ ਨਹੀਂ, ਸੋ ਵੀ ਆਰ ਡਨ ਵਿਦ ਯੂ। ਤੈਨੂੰ ਪਹਿਲੀ ਗੱਲ ਕਰਨ ਦੀ ਤੈਨੂੰ ਉਹੀ ਨਹੀਂ ਹੈਗੀ, ਤੂੰ ਜਨਾਨੀ ਨਾਲ ਕਿੱਦਾਂ ਗੱਲ ਕਰ ਰਿਹਾ ਆ ਤੇ ਕਿੱਦਾਂ ਸਾਡੇ ਕੇਸ ਨੂੰ ਰਿਪਰੈਜ਼ੈਂਟ ਕਰ ਰਿਹਾ ਆ। ਫਿਰ ਅਸੀਂ ਇੱਥੇ ਲੋਕਲ ਵਕੀਲ ਇੱਕ ਸਾਨੂੰ ਦੱਸਿਆ ਕਿਸੇ ਨੇ ਕਿ ਫਰੀਮੌਂਟ ਦੇ ਵਿੱਚ ਹੈਗਾ ਹੈ। ਸੋ ਉਹਨੇ ਸਾਡਾ ਯੂ ਵੀਜ਼ਾ ਜਿਹੜਾ ਆ ਉਹਨੂੰ ਮਤਲਬ ਅੱਗੇ ਤੋਰਨ ਦੀ ਕੀਤੀ। ਉਹਨੇ ਜੋ ਵੀ ਪੇਪਰ ਵਰਕ ਕਰਨਾ ਸੀਗਾ ਉਹਨੇ ਕਰਕੇ ਅੱਗੇ ਭੇਜਿਆ। ਚਲੋ ਸੋਹਣੇ ਤਰੀਕੇ ਨਾਲ ਉਹਨੇ ਤਿਆਰ ਵੀ ਕੀਤਾ, ਬਟ ਇੱਦਾਂ ਸੀਗਾ ਕਿ ਉਹਨੇ ਜਿਹੜਾ ਕੁਛ ਗੱਲਾਂ ਉਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਉਹਦੇ ਕੋਲੋਂ ਆਨਸਰ ਪੁੱਛੇ ਸੀਗੇ, ਜਿਹੜੇ ਕਿ ਉਹਨੂੰ ਬਹੁਤ ਜ਼ਰੂਰੀ ਸੀਗੇ ਸਾਡੇ ਕੇਸ ਦੇ ਵਿੱਚ, ਉਹਨਾਂ ਨੂੰ ਦੇਣੇ ਨਹੀਂ ਆਏ। ਮਤਲਬ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕਿਆ ਚੱਜ ਨਾਲ, ਰਿਪਰੈਜ਼ੈਂਟ ਨਹੀਂ ਕਰ ਸਕਿਆ, ਉਹ ਦੱਸ ਨਹੀਂ ਸਕਿਆ। ਐਂਡ ਬਿਫੋਰ ਦੈਟ ਸਾਡੇ ਤੇ 9th ਸਰਕਟ ਦਾ ਜਿਹੜਾ ਕੇਸ ਸੀਗਾ ਉਹ ਵੀ ਸਾਡੇ ਦੋਨਾਂ ਦੇ ਮਤਲਬ ਉਹ ਹੋ ਗਏ ਸੀਗੇ, ਫੇਲ ਹੋ ਗਏ ਸੀ, ਡਿਨਾਈ ਹੋ ਗਏ ਸੀਗੇ। ਸੋ ਉਹ ਵੀ ਉਧਰੋਂ ਵੀ ਅਸੀਂ ਡਨ ਹੋ ਗਏ ਸੀ। ਸਾਡੇ ਦੋਨਾਂ ਤੇ ਡਿਪੋਰਟੇਸ਼ਨ ਲੱਗੀ ਹੋਈ ਸੀਗੀ। ਸਾਨੂੰ 8-10 ਸਾਲ ਤੋਂ ਅਸੀਂ ਚੈੱਕ ਇਨ ਕਰਨੇ ਜਾਂਦੇ ਸੀਗੇ ਇਮੀਗ੍ਰੇਸ਼ਨ ਵਾਲਿਆਂ ਨੇ। ਉਹਨਾਂ ਨੇ ਵੀ ਸਾਨੂੰ ਇੰਨਾ ਵਧੀਆ ਤਰੀਕੇ ਨਾਲ ਟਰੀਟ ਨਹੀਂ ਕੀਤਾ। ਲਾਈਕ ਇੰਨਾ ਡਰ ਲੱਗਦਾ ਹੁੰਦਾ ਸੀਗਾ ਕਿ ਬਸ ਇਹਨਾਂ ਨੇ ਹੁਣ ਸਾਨੂੰ ਇੱਥੇ ਰੱਖ ਲੈਣਾ। ਸਾਡੇ ਬੱਚੇ ਸੀਗੇ 3 ਸਾਡੇ ਬੱਚੇ ਸੀ। ਅਸੀਂ ਸਾਨੂੰ ਇੰਨਾ ਸੀਗਾ ਕਿ ਇੱਥੇ ਦੇ ਬੌਣ ਨਾਲ ਉਹਨਾਂ ਦਾ ਕੀ ਹਾਲ ਹੋਊਗਾ ਜੇ ਸਾਨੂੰ ਇੱਦਾਂ ਦੀ ਕੋਈ ਹਨਾ ਆਫਤ ਆ ਗਈ ਹੈ। ਤੇ ਚਲੋ ਐਨੀਵੇਜ਼ ਜਿਹੜਾ ਵਕੀਲ ਸੀਗਾ ਫਿਰ ਫਰੀਮੌਂਟ ਵਾਲਾ, ਉਹਨੇ ਰਿਪਰੈਜ਼ੈਂਟ ਵਧੀਆ ਨਹੀਂ ਕੀਤਾ। ਜੋ ਪੇਪਰ ਵਰਕ ਉਹਨਾਂ ਨੇ ਮੰਗਿਆ ਸੀ ਉਹ ਨਹੀਂ ਦਿੱਤਾ। ਉਹ ਵੀ ਸਾਡਾ ਯੂ ਵੀਜ਼ਾ ਵੀ ਸਾਡਾ ਡਿਨਾਈ ਹੋ ਗਿਆ ਬਿਕੋਜ਼ ਆਫ ਉਹਦੀ ਬੈਡ ਰਿਪਰੈਜ਼ੈਂਟੇਸ਼ਨ ਦੇ ਕਰਕੇ ਹਨਾ, ਉਹ ਵੀ ਸਾਡਾ ਹੋ ਗਿਆ। ਸੋ ਟੌਪ ਆਫ ਦੈਟ ਉਸ ਵਕੀਲ ਨੇ ਸਾਨੂੰ ਬਹੁਤ ਹੀ ਲੇਟ ਦੱਸਿਆ, ਜਿਹੜਾ ਕਿ ਸਾਡੀ ਲੈਟਰ ਯੂ ਵੀਜ਼ੇ ਦੀ ਡਿਨਾਈ ਲੈਟਰ ਆਈ ਉਹਨੇ ਬਹੁਤ ਲੇਟ ਦੱਸਿਆ। ਸਾਡੇ ਕੋਲ ਬਹੁਤ ਲਿਮਿਟਡ ਟਾਈਮ ਸੀਗਾ, ਮਤਲਬ ਕਿ ਜਿਹੜਾ ਅਸੀਂ ਕਿ ਮਿਸਟਰ ਟਿਰਕੈਂਡ ਦੇ ਕੋਲ ਪਹੁੰਚ ਸਕਦੇ। ਸੋ ਫਟਾਫਟ ਸਾਨੂੰ ਭੱਜ ਦੜ ਪੈ ਗਈ। ਤੁਸੀਂ ਫਿਰ ਕਦੋਂ, ਕਿਹੜੇ ਈਅਰ ਚ ਫਿਰ ਤੁਸੀਂ ਇਹਨਾਂ ਦੇ ਨਾਲ ਆਏ? ਤੁਸੀਂ ਅਸੀਂ 2020 ਦੇ ਵਿੱਚ ਆਏ ਸੀਗੇ ਜੀ। ਅੱਛਾ, ਉਦੋਂ ਅਟਾਰਨੀ ਟਿਰਕੈਂਡ ਦੇ ਕੋਲ? ਹਾਂਜੀ, ਅਸੀਂ ਉਦੋਂ ਬਸ ਗੂਗਲ ਕੀਤਾ, ਇਹ ਮਤਲਬ ਇਹ ਭਾਜੀ ਦਾ ਹੀ ਸਾਨੂੰ ਅੱਗੇ ਆਇਆ ਹਨਾ। 2020 ਜੀ ਆਪਾਂ ਸ਼ੁਰੂ ਕੀਤਾ ਸੀ ਅਟਾਰਨੀ ਟਿਰਕੈਂਡ ਜੀ ਪੰਜਾਬੀ ਰੀਡਿੰਗ USA ਦੇ ਉੱਤੇ ਤੁਹਾਡੇ ਨਾਲ ਜਿਹੜਾ ਸ਼ੋਅ ਸ਼ੁਰੂ ਕਰਨਾ। ਹਾਂ, ਇਹ ਆਪਣੇ ਜਿਹੜੇ ਮੇਰੇ ਖਿਆਲ ਇਕਲੌਤੇ ਸ਼ਾਇਦ ਕਲਾਇੰਟ ਹੋਣੇ ਜਿਹੜੇ ਰੇਡੀਓ ਤੋਂ ਪਹਿਲਾਂ ਜਿਹਨਾਂ ਨੇ ਜਿਹੜੇ ਪਹਿਲਾਂ ਆਪਣੀ ਰੇਂਜ ਸੀਗੇ। ਤੇ ਉਦੋਂ ਮੇਰਾ ਏਦਾਂ ਸੀਗਾ ਕਿ ਮੈਂ ਆਪਣਾ ਜਿਹੜਾ ਨਾ ਸ਼ੁਰੂ ਹੀ ਕੀਤਾ ਸੀਗਾ ਕੰਮ, ਤੇ ਮੈਂ ਖੁਦ ਹੀ ਜਿਹੜਾ ਸੀਗਾ ਕਿ ਐਵਰੀਥਿੰਗ ਰਿਸੈਪਸ਼ਨਿਸਟ ਤੋਂ ਲੈ ਕੇ ਹਰੇਕ ਚੀਜ਼ ਕਹਿ ਲਓ ਕਿ ਇੱਕ ਕਮਰੇ ਦਾ ਆਪਣਾ ਜਿਹੜਾ ਆਫਿਸ ਸੀਗਾ ਉਹ। ਹਾਂਜੀ, ਠੀਕ ਹੈ। ਅੱਛਾ, 2020 ਦੇ ਵਿੱਚ ਜਦੋਂ ਅਸੀਂ ਫਿਰ ਉਹ ਇਹਨਾਂ ਨੂੰ ਗੂਗਲ ਕਰਕੇ ਲੱਭਿਆ, ਇਹਨਾਂ ਨਾਲ ਗੱਲ ਕੀਤੀ, ਫਿਰ ਇਹਨਾਂ ਨੂੰ ਅਸੀਂ ਦੱਸਿਆ ਵੀ ਆਹ ਸਾਡਾ ਕੇਸ ਹੈ, ਆਹ ਵਿੱਚ ਇਸ਼ੂਜ਼ ਹੈਗੇ ਆ, ਇਹ ਕੰਪਲੀਕੇਸ਼ਨਸ ਹੈਗੀਆਂ ਆ ਕਿ ਤੁਸੀਂ। ਇਹਨਾਂ ਨੇ ਸਾਨੂੰ ਬਹੁਤ ਭਰੋਸਾ ਦਿੱਤਾ, ਕਹਿੰਦੇ ਟਰਾਈ ਕਰ ਲੈਂਦੇ ਆ ਹਨਾ, ਵੀ ਜੋ ਵੀ ਹੋਊਗਾ ਚਲੋ ਅਸੀਂ ਟਰਾਈ ਕਰ ਸਕਦੇ ਹਾਂ, ਤੇ ਬਾਕੀ ਤੁਹਾਡਾ ਵਾਹਿਗੁਰੂ ਨੂੰ ਪਤਾ ਹੈ ਜਾਂ ਫਿਰ ਤੁਹਾਡਾ ਲੱਕ ਹੈ ਹਨਾ। ਚਲੋ ਇਹਨਾਂ ਨੇ ਟਰਾਈ ਕੀਤੀ, ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ। ਇਹਨਾਂ ਦਾ ਇਹ ਬਹੁਤ ਥੈਂਕ ਯੂ ਆ। ਇਹਨਾਂ ਨੇ ਜਿੱਦਾਂ ਹੁਣ ਜਿਹੜੇ ਮੈਂ ਹੁਣ ਥੋੜਾ ਜਿਹਾ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਜਿੰਨੇ ਵੀ ਵਕੀਲ ਸੀਗੇ ਨਾ, ਉਹ ਸਾਨੂੰ ਬੰਨ ਲੈਂਦੇ ਹੁੰਦੇ ਸੀਗੇ। ਸਾਨੂੰ ਤੁਹਾਨੂੰ ਇੰਨੇ ਸਾਲ ਲੱਗਣੇ ਆ, ਸਾਨੂੰ ਇੰਨੇ ਚਿਰ ਦਾ $20,000 ਦੇ ਦਿਓ ਤੇ ਅਸੀਂ ਤੁਹਾਡਾ ਕੇਸ ਐਂ ਕਰਕੇ ਦੇਵਾਂਗੇ, ਉਹ ਕਰਕੇ ਦੇਵਾਂਗੇ। ਕਰਦੇ ਉਹ ਕੁਛ ਵੀ ਨਹੀਂ ਹੁੰਦੇ ਸੀਗੇ ਹਨਾ। ਤੇ ਇਹਨਾਂ ਨੇ ਸਾਨੂੰ ਕੁਛ ਨੀ ਏਦਾਂ ਦਾ ਬੰਨਿਆ। ਇਹ ਕਹਿੰਦੇ ਵੀ ਮੈਂ ਓਨੇ ਹੀ ਪੈਸੇ ਲੈਣੇ ਆ ਜਿੰਨੇ ਤੁਹਾਡੇ ਕੇਸ ਤੇ ਲੱਗਣੇ ਆ, ਮੈਂ ਆਪਣੀ ਫੀਸ ਲੈਣੀ ਆ ਜਾਂ ਜਿਹੜੀ ਮੈਂ ਫੀਸ ਤੁਹਾਡੀ ਅਪੀਲ ਕਰਨੀ ਆ ਮੈਂ ਉਨੀ ਫੀਸ ਉਹਦੀ ਲੈਣੀ ਆ। ਫਿਰ ਮੈਂ ਫਾਲਤੂ ਤੁਹਾਨੂੰ ਬੰਨ ਕੇ ਨਹੀਂ ਰੱਖਣਾ ਹੈਗਾ, ਮੈਂ ਓਨਾ ਕਿ ਤੁਹਾਨੂੰ
ਜਿੰਨਾ ਕੁ ਮੈਨੂੰ ਮਤਲਬ ਮੈਂ ਤੁਹਾਡਾ ਪੇਪਰ ਵਰਕ ਕਰੂੰਗਾ ਉਨੀ ਮੈਂ ਆਪਣੀ ਫੀਸ ਲਿਆ ਕਰੂੰਗਾ, ਮੈਂ ਤੁਹਾਨੂੰ ਬੰਨਣਾ ਨਹੀਂ ਫੋਰਐਵਰ ਵਾਸਤੇ, ਹੈ ਨਾ, ਵੀ ਤੁਹਾਡੇ ਕੇਸ ਇੱਦਾਂ ਦਾ ਹੈ ਹੀ ਨਹੀਂ ਕਿ ਤੁਹਾਨੂੰ ਮੈਂ ਬੰਨ੍ਹ ਕੇ ਰੱਖਾਂ। ਚਲੋ ਇਹਨਾਂ ਨੇ ਆਪਣੀ ਫੀ ਲਈ, ਇਹਨਾਂ ਨੇ ਜੋ ਇਮੀਗ੍ਰੇਸ਼ਨ ਦੀ ਫੀਸ ਸੀਗੀ ਉਹ ਸਾਡਾ ਕਰ ਦਿੱਤਾ, ਅਪੀਲ ਕਰ ਦਿੱਤੀ, ਹੈ ਨਾ, 2020 ਦੇ ਵਿੱਚ, ਅਤੇ 2021 ਦੇ ਵਿੱਚ ਫਿਰ ਸਾਨੂੰ ਉਹਦਾ ਆਨਸਰ ਆ ਗਿਆ ਸੀਗਾ। ਬਾਕੀ ਤੁਸੀਂ ਐਡਮਿਨਿਸਟ੍ਰੇਟਰ ਕਹਿਣਾ ਉਹ ਦੱਸ ਸਕਦੇ ਆ ਇਹਦੇ ਵਿੱਚ ਡਿਟੇਲ ਦੇ ਵਿੱਚ, ਜਿੱਦਾਂ ਹੈ ਨਾ ਵੀ ਕਿੱਦਾਂ ਸੀਗਾ 2021 ਦੇ ਵਿੱਚ। ਠੀਕ ਹੈ। ਤੇ ਪਰ ਇੱਕ ਸਵਾਲ ਜਿਹੜਾ ਨਾ ਹਾਂਜੀ ਕਾਫੀਆਂ ਨੇ ਹੁਣ ਕੀ ਆ ਕਿ ਕੱਲ ਮੈਂ ਨਾ ਤੁਹਾਡੀ ਟਿਕਟੋਕ ਤੇ ਸਟੋਰੀ ਸ਼ੇਅਰ ਕੀਤੀ ਸੀਗੀ ਤੇ ਆਪਣੇ ਇੰਸਟਾਗ੍ਰਾਮ ਤੇ, ਮੈਂ ਤੁਹਾਨੂੰ ਲੋਕਾਂ ਦਾ ਦੱਸਦਾ ਕਿੱਦਾਂ ਕਿ ਹੁਣ 33 ਸਾਲ ਦਾ ਹੋਇਆ ਨਾ, ਕਿੱਦਾਂ ਉਹ ਲੋਕਾਂ ਦੇ ਕਮੈਂਟ ਜਿੱਦਾਂ ਆਏ ਉਹਨਾਂ ਨੇ ਇਹ ਨਹੀਂ ਪੁੱਛਣਾ ਕੀ ਕੀਤਾ, ਟੈਕਨੀਕੈਲਿਟੀ ਕੀ ਸੀਗੀ। ਉਹਨਾਂ ਦਾ ਜਿਹੜਾ ਨਾ ਸਿੱਧਾ ਹੀ ਸਵਾਲ ਆਇਆ ਕਿ ਬਈ ਫਿਰ ਤੂੰ ਕਿੰਨੀ ਫੀਸ ਲਈ, ਉਹਨੂੰ ਹੋਰ ਕੋਈ ਲੈਣਾ ਦੇਣਾ ਨਹੀਂ ਕਿ ਬਈ ਇਹਦੀ ਨਾ ਟੇਰਕਿਆਂ ਦੀ ਲੱਤ ਕਿੱਦਾਂ ਜਿਹੜੀ ਖਿੱਚਣੀ ਆ। ਮੈਂ ਇੱਕ ਵਾਰੀ ਜਿਹੜਾ ਖੋਲ ਕੇ ਦੱਸੋ, ਮੈਂ ਕਿਹਾ ਹੁਣ ਜਿਹੜਾ ਏਦਾਂ ਨਾ ਕਿ ਜਿੱਥੇ ਬਰੀਫਿੰਗਸ ਦਾ ਮੁੱਦਾ ਆ ਜਾਂਦਾ, ਬੜਾ ਰੌਲਾ ਇਹ ਕਿ ਬਰੀਫਿੰਗਸ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ, ਇਹ ਬੜਾ ਆਪਣਾ ਵਿਵਾਦ ਜਿਹੜਾ ਲੋਕਾਂ ਨਾਲ ਰਹਿੰਦਾ। ਸੋ ਜਿੱਦਾਂ ਇਹ ਕਹਿ ਰਹੇ ਆ ਨਾ ਕਿ ਇਹਨਾਂ ਦਾ ਜਿਹੜਾ ਮੈਂ ਸਾਰਾ ਕੇਸ ਦੇਖਿਆ ਉਹ ਸੀਗਾ, ਤੇ ਕੋਈ ਵੀ ਫੀਸ ਜਿਹੜੀ ਉਹਦੇ ਵਿੱਚ ਹੋ ਸਕਦੀ ਸੀ, ਪਰ ਮੈਂ ਇਹਨਾਂ ਨੂੰ ਜਿਹੜੀ ਇਹ ਗੱਲ ਕਹਿ ਰਿਹਾ ਨਾ ਕਿ ਮੈਂ ਤੁਹਾਨੂੰ ਬੰਨ ਕੇ ਨਹੀਂ ਰੱਖਣਾ ਚਾਹੁੰਦਾ, ਮੈਂ ਇੰਨਾ ਕੰਮ ਕਰਨਾ, ਇੰਨਾ ਮੈਨੂੰ ਲੱਗਿਆ ਕਿ ਉਹਦੇ ਵਿੱਚ ਜਿਹੜੀ ਬਰੀਫਿੰਗ ਹੈਗੀ ਆ ਉਹ ਮੇਰੀ ਜਿਹੜੀ ਲਿਖਣ ਵਾਲਾ ਹੈਗਾ 5-10 ਪੇਜ 'ਚ ਮੈਂ ਬਰੀਫਿੰਗ ਕਨਕਲੂਡ ਕਰ ਸਕਦਾ। ਵਕੀਲਾਂ ਨੇ ਜਿਹੜਾ ਸਿਰਾ ਬੇਵਕੂਫ ਬਣਾਇਆ ਇਹਨਾਂ ਦਾ, ਤੇ 50 ਪੇਜ ਦੀ ਜਿਹੜੀ ਪਟੀਸ਼ਨ ਉੱਤੋਂ ਅੰਡਰ ਥੱਲੇ ਜਿਹੜੀ ਹੋਣੀ ਚਾਹੀਦੀ ਆ। ਠੀਕ ਹੈ। ਸਾਡੇ ਕੋਲ ਭੈਣ ਜੀ ਤੁਸੀਂ ਕਿੰਨੀ ਫੀਸ ਦਿੱਤੀ ਸੀ ਉਸ ਕੇਸ ਦੀ? ਆਈ ਥਿੰਕ ਰਫਲੀ 4000 ਦਿੱਤੀ ਸੀਗੀ। ਸੋ ਮੈਂ ਉਹਨਾਂ ਕੋਲ $4000 ਜਿਹੜੇ ਲਏ ਸੀਗੇ, ਸੋ $3 ਲੱਖ ਵਰਸਿਸ $4000। ਤੁਸੀਂ ਆਪ ਹਿਸਾਬ ਲਾ ਲਓ, ਜਿਹੜਾ 3 ਲੱਖ ਨੇ ਨਹੀਂ ਕੰਮ ਫਿਰ ਕੀਤਾ, ਉਹ $4000 ਦੀ ਬਰੀਫਿੰਗਸ ਨੇ ਜਿਹੜਾ ਕੰਮ ਕੀਤਾ ਸੀਗਾ। ਸੋ ਬਰੀਫਿੰਗਸ ਤੋਂ ਜਿਹੜਾ ਹੈਗਾ ਕੀ ਆ ਕਿ ਬਹੁਤ ਲੋਕੀ ਜਿਹੜੇ ਘਰੇ ਬੈਠੇ ਨਾ, ਉਹ ਅਸਾਈਲਮ ਦਾ ਕਈ ਵਾਰੀ ਕੇਸ ਹੁੰਦਾ, ਕੰਨ ਭਰ ਦਿੰਦੇ ਆ ਦੂਜੇ ਦੇ, ਨਹੀਂ ਬਰੀਫਿੰਗਸ ਨਾ ਕਰਾ, ਵਕੀਲ ਐਵੇਂ ਮਾਰਦਾ ਵਾ, ਠੀਕ ਆ, ਇਹ ਬਰੀਫਿੰਗਸ ਏਦਾਂ ਹੁੰਦੀਆਂ ਉੱਦਾਂ ਹੁੰਦੀਆਂ, ਬੜਾ ਜਿਹੜਾ ਰੌਲਾ ਪੈਂਦਾ। ਸੋ ਬਰੀਫਿੰਗ ਜਿਹੜੀਆਂ ਸਭ ਕੁਛ ਜਿਹੜੀਆਂ ਹੁੰਦੀਆਂ, ਇਹ ਤੁਹਾਡੇ ਮੂਹਰੇ ਜਿਹੜਾ ਇੱਕ ਕੇਸ ਆ। ਸੋ ਉਹ ਸੀਗਾ ਕਿ ਮੈਂ ਕਿਹਾ ਠੀਕ ਆ ਨਾ ਕਰਾ, ਮਰਜ਼ੀ ਹੈ ਤੇਰੀ, ਕਿੱਦਾਂ ਕਰਨਾ ਨਹੀਂ ਕਰਨਾ। ਪਰ ਬਰੀਫਿੰਗਸ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣਾ ਨਾ ਪੁਆਇੰਟ ਜਿਹੜਾ ਫਾਰਵਰਡ ਰੱਖਦੇ ਆ ਕਿ ਟੈਕਨੀਕੈਲਿਟੀ ਜਿਹੜੀ ਕੀ ਸੀਗੀ, ਚੀਜ਼ ਨੂੰ ਕਿੱਦਾਂ ਜਿਹੜਾ ਹੈਂਡਲ ਕਰਨਾ ਚਾਹੀਦਾ। ਤੇ ਉਹ ਜਿਹੜੀ ਚੀਜ਼ ਸੀਗੀ ਇਹਨਾਂ ਦੀ, ਮੈਨੂੰ ਲੱਗਿਆ ਕਿ ਆਪਣਾ ਜਿਹੜਾ 19 ਬਰੀਫਿੰਗਸ ਨਾਲ ਆਪਣਾ ਜਿਹੜਾ ਕੰਮ ਚੱਲ ਜਾਣਾ। ਤੇ 21 ਦੇ ਵਿੱਚ ਸਾਨੂੰ ਉਹਨਾਂ ਨੇ ਕਨਫਰਮ ਕਰਤਾ ਸੀਗਾ ਸਾਡੇ ਨਾਲ, ਅਜੇ ਕਿ BIA ਵਾਲਿਆਂ ਨੇ ਅਗਰੀ ਨਹੀਂ ਕੀਤਾ ਉਹਨਾਂ ਨੇ ਸਾਡੇ ਨਾਲ ਪੂਰਾ। ਠੀਕ ਹੈ। ਕੀ ਉਹ ਕਹਿੰਦੇ ਸੀਗੇ, ਕਹਿੰਦੇ ਕਿ ਜਿਹੜੇ ਮੋੜ ਘਰੋੜ ਸਾਰੇ ਹੈਗੇ ਆ, ਸਾਰੇ ਕੋਈ ਏਦਾਂ ਨਹੀਂ ਕਿ ਆਪਾਂ ਬਹੁਤ ਜ਼ਿਆਦਾ ਜਿਹੜੀ ਤੁਹਾਡੇ ਨਾਲ ਸਹਿਮਤੀ ਜਿਹੜੀ ਰੱਖਦੇ ਆ, ਪਰ ਟੈਕਨੀਕਲੀ ਯੂ ਆਰ ਰਾਈਟ, ਤੇ ਇਹ ਜਿਹੜਾ ਕੇਸ ਆ ਗਲਤ ਤਰੀਕੇ ਨਾਲ ਡਿਸਾਈਡ ਕੀਤਾ, ਇਹਨੂੰ ਥੱਲੇ ਜਿਹੜਾ ਆਪਣਾ ਰਿਮਾਂਡ ਕਰਨਾ ਚਾਹੀਦਾ। ਮਤਲਬ these are the wordings of BIA। ਤੇ ਉਸ ਤੋਂ ਬਾਅਦ 21 ਤੋਂ ਬਾਅਦ ਆਪਾਂ ਜਿਹੜਾ ਫਿਰ ਵੇਟ ਕਰਨ ਲੱਗੇ ਆ, ਠੀਕ ਆ। ਉਹਨਾਂ ਨੇ ਇਹ 2-3 ਲਾਈਨਾਂ ਦਾ ਜਿਹੜਾ ਡਿਸੀਜਨ ਸੀਗਾ, ਜਿਹੜਾ ਫੈਸਲਾ, ਤੁਸੀਂ ਦੇਖ ਲਓ ਕਿ 33 ਸਾਲਾਂ ਦਾ, ਤੁਸੀਂ ਇਹ ਨਹੀਂ ਕਿ ਕਿਤੇ ਉਹਨਾਂ ਨੇ ਬਹੁਤ ਵੱਡੀ ਚਿੱਠੀ ਜਿਹੜੀ ਲਿਖਣੀ ਆ। ਸਾਡੀ ਵੀ ਬਰੀਫਿੰਗ ਛੋਟੀ ਸੀਗੀ, ਉਹਨਾਂ ਦਾ ਵੀ ਜਿਹੜਾ 2-3 ਲਾਈਨਾਂ ਦਾ ਹੀ ਜਵਾਬ ਆਇਆ ਕਿ ਨਹੀਂ ਠੀਕ ਆ, ਟੈਕਨੀਕਲੀ ਉਹ ਰਾਈਟ, ਇਹਨੂੰ ਥੱਲੇ ਰਿਮਾਂਡ ਕਰੋ। ਫਿਰ ਇਹ ਵਾਪਸ ਗਿਆ ਘੁੰਮ ਕੇ ਸਾਰਾ ਜਿਹੜਾ ਥੱਲੇ ਸੀਗਾ ਆਲ ਦਾ ਵੇ USCIS ਤੱਕ। ਤੇ ਫਿਰ ਆਪਾਂ ਵੇਟ ਕਰਦੇ ਰਹੇ, ਠੀਕ ਆ, ਕਿ ਕਦੋਂ ਆਊਗਾ, ਕੋਈ ਉਹਦਾ ਸਿਰ ਪੈਰ ਨਹੀਂ ਕਿ ਹੁਣ ਵਾਪਸ ਇਹਨਾਂ ਨੇ ਉੱਤੇ ਭੇਜਣਾ, ਥੱਲੇ ਭੇਜਣਾ। 2024 ਦੇ ਵਿੱਚ ਹੀ ਹੁਣ ਰੀਸੈਂਟਲੀ ਫਿਰ ਸਾਡਾ ਜਿਹੜਾ ਡਿਸੀਜਨ ਆਇਆ, ਠੀਕ ਆ, ਤੇ ਉਹਨਾਂ ਨੇ ਗ੍ਰਾਂਟ ਕਰਤਾ ਤੇ ਵਰਕ ਪਰਮਿਟ ਵਗੈਰਾ ਵੀ ਜਿਹੜਾ ਇਹਨਾਂ ਦੇ ਆ ਗਏ। ਜੀ ਨਹੀਂ, ਚਲੋ ਜੀ 4 ਸਾਲ ਦੇ ਆ ਗਏ। 4 ਸਾਲ ਦੇ, ਚਲੋ ਜੀ ਵਧੀਆ ਹੋ ਗਿਆ। ਕੇਸ ਸੀਗਾ ਨਾ ਵੀਰ ਜੀ, ਬਹੁਤ ਹੀ ਕੰਪਲਿਕੇਸ਼ਨ ਸੀਗੀਆਂ ਉਹਦੇ ਵਿੱਚ, ਬਿਕੋਜ਼ ਉਹ 'ਚ ਸਾਡਾ ਕੋਈ ਫਾਲਟ ਨਹੀਂ ਸੀਗਾ। ਉਹ ਜਿੰਨੇ ਵੀ ਵਕੀਲਾਂ ਦੇ ਕੋਲ ਅਸੀਂ ਗਏ ਆ ਨਾ, ਜਿੰਨੇ ਵੀ 10 ਕੁ ਵਕੀਲ ਮੇਰੇ ਖਿਆਲ ਇਨ ਬਿਟਵੀਨ ਹੋਣੇ ਆ 33 ਸਾਲਾਂ ਦੇ ਵਿੱਚ, ਉਹਨਾਂ ਨੇ ਸਾਰਿਆਂ ਨੇ ਆਪਣੇ ਹਿਸਾਬ ਨਾਲ ਉਹਨੂੰ ਤੋੜ ਮਰੋੜ ਕਰ ਦਿੱਤਾ ਸਾਡੇ ਪੂਰੇ ਕੇਸ ਨੂੰ, ਹਨਾ। ਉਸੇ ਦਾ ਹੀ ਫਿਰ ਸਾਰਾ ਇਕੱਠਾ ਕਰਕੇ ਬਰੀਫਿੰਗ ਲਿਖੀ ਫਿਰ ਇਹਨਾਂ ਨੇ। ਹਾਂਜੀ, ਉਹ ਫਿਰ ਇਹਨਾਂ ਨੂੰ ਅਸੀਂ ਸਾਰਾ ਕੁਝ ਦੱਸ ਦਿੱਤਾ ਵੀ ਏਦਾਂ ਕਰਕੇ ਭਾਜੀ ਵੀ ਆਹ ਚੀਜ਼ ਆ, ਇਹਨਾਂ ਨੂੰ ਆਪਣਾ ਕੇਸ ਦਿਖਾ ਦਿੱਤਾ, ਸਾਰਾ ਕੁਝ ਇਹਨਾਂ ਨੂੰ ਸ਼ੋਅ ਕਰ ਦਿੱਤਾ ਕਿ ਤੁਸੀਂ ਦੇਖ ਲਓ। ਫਿਰ ਇਹ ਕਹਿੰਦੇ ਕੋਈ ਨਹੀਂ, ਮੈਂ ਹੈਂਡਲ ਕਰ ਸਕਦਾ ਆ। ਜੇ ਮਤਲਬ ਜਿੰਨੇ ਹੋਰ ਵਕੀਲ ਸੀਗੇ ਉਹਨਾਂ ਨੇ ਸਾਰਿਆਂ ਨੇ ਗਿਵ ਅਪ ਕਰ ਦਿੱਤਾ ਸੀਗਾ। ਉਹ ਕਹਿੰਦੇ ਸੀਗੇ ਵੀ ਨਹੀਂ, ਅਸੀਂ ਇਸ ਕੇਸ ਨੂੰ ਨਹੀਂ ਦੂਜਾ ਹੈਂਡਲ ਕਰ ਸਕਦੇ ਹੈਗੇ, ਤੇ ਤੁਸੀਂ ਲੈ ਜਾਓ ਸਾਡੇ ਕੇਸ ਨੂੰ। ਬਸ ਏਦਾਂ ਅਸੀਂ ਮੂੰਹ ਮੋੜ ਕੇ ਆ ਜਾਂਦੇ ਹੁੰਦੇ ਸੀਗੇ, ਕਿਤੇ ਵੀ ਇੱਥੇ ਵੀ ਜਾਂਦੇ ਹੁੰਦੇ ਸੀਗੇ। ਚਲੋ ਨਹੀਂ, ਬਹੁਤ ਵਧੀਆ। ਚਲੋ ਹੁਣ ਖੁਸ਼ੀ ਦੀ ਗੱਲ ਆ ਵੀ ਹੁਣ ਜਿਹੜਾ ਉਹ ਪੇਪਰ ਵਰਕ ਆ ਜਿਹੜਾ ਉਹ ਆ ਗਿਆ ਆ,
ਤੇ ਹਾਂਜੀ, ਬਹੁਤ ਹਾਂਜੀ, ਬਹੁਤ ਸ਼ੁਕਰੀਆ, ਤੁਸੀਂ ਸਟੋਰੀ ਆਪਣੀ ਜਿਹੜੀ ਉਹ ਸ਼ੇਅਰ ਕੀਤੀ ਹੈ, ਗੱਲਬਾਤ ਹਾਂਜੀ। ਕੀਤੀ ਹੈ। ਨਹੀਂ, ਸਾਨੂੰ ਤਾਂ ਭਾਜੀ ਤਾਂ ਕਹਿ ਲਓ, ਅਸੀਂ ਤਾਂ ਕਹਿ ਸਕਦੇ ਹਾਂ ਕਿ ਸਾਨੂੰ ਸੈਕੰਡ ਗੋਡ ਬਣ ਕੇ ਸਾਡੇ ਕਿਆ ਬਾਤ ਹੈ। ਵਾਹਿਗੁਰੂ ਪਰਮਾਤਮਾ ਬਣ ਕੇ ਮਿਲੇ ਆ। ਸਾਨੂੰ ਇਹਨਾਂ ਦੇ ਨਾਲ ਪਤਾ ਨਹੀਂ ਸਾਡਾ ਕਨੈਕਸ਼ਨ ਹੋਇਆ ਆ, ਨਹੀਂ ਤਾਂ ਜਿੱਦਾਂ ਹੁਣ ਉਹ ਸਾਨੂੰ ਥੋੜਾ ਜਿਹਾ ਹੀ ਟਾਈਮ ਰਹਿ ਗਿਆ ਸੀਗਾ ਅਪੀਲ ਕਰਨ ਦੇ ਵਿੱਚ, ਉਸ ਤੋਂ ਬਾਅਦ ਸਾਡੀ ਅਪੀਲ ਨਹੀਂ ਹੋਣੀ ਸੀਗੀ। ਉਸ ਤੋਂ ਬਾਅਦ ਸਾਡਾ ਇਹੀ ਸੀਗਾ ਕਿ ਅਸੀਂ ਇੰਡੀਆ ਹੀ ਜਾਣਾ ਸੀਗਾ, ਜਾਂ ਸਾਨੂੰ ਜੋ ਵੀ ਉਹਨਾਂ ਨੇ ਕਰਨਾ ਸੀਗਾ ਇੰਡੀਆ ਹੀ ਭੇਜਣਾ ਸੀਗਾ, ਜੋ ਮਤਲਬ ਉਹਨਾਂ ਦਾ ਕੀ ਪ੍ਰੋਸੈਸ ਸੀਗਾ ਨਹੀਂ ਸੀਗਾ। ਤੇ ਉਹ ਬਸ ਕਹਿ ਲਓ ਕਿ ਉਹ ਕਿੱਦਾਂ ਸਾਨੂੰ ਇਹਨਾਂ ਦਾ ਹੋਇਆ, ਦਿਮਾਗ ਦੇ ਵਿੱਚ ਆਇਆ ਕਿ ਅਸੀਂ ਹੋਰ ਵਕੀਲ ਲੱਭੀਏ ਫਟਾਫਟ, ਤੇ ਲੱਭ ਕੇ ਇਹਨਾਂ ਨੂੰ ਅਸੀਂ ਮਿਲੇ ਆ। ਇਹਨਾਂ ਨੂੰ ਆਨਲਾਈਨ ਲੱਭਿਆ ਸੀ। ਨਹੀਂ ਬਿਲਕੁਲ, ਮੈਂ ਉਦੋਂ ਦੱਸ ਦੇਵਾਂ ਕਿ ਹੁਣ ਠੀਕ ਆ, ਆਪਣੀ ਬੜੀ ਬੱਲੇ ਬੱਲੇ ਆ ਰੇਡੀਓ ਕਰਕੇ, ਪਰ ਇਹਨਾਂ ਨੇ ਉਦੋਂ ਵਿਸ਼ਵਾਸ ਕੀਤਾ ਮੇਰੇ। ਤੁਸੀਂ ਲਾ ਲਓ ਕਿ ਤੁਸੀਂ 4 ਸਾਲ ਮੇਰੀ ਉਮਰ ਘੱਟ ਕਰ ਦੋ, 1 ਕਮਰੇ ਦਾ ਆਫਿਸ ਆ, ਹਨਾ ਬੰਦਾ, ਨਹੀਂ ਤਾਂ ਕਈ ਵਾਰੀ ਆ ਕੇ ਐਵੇਂ ਕਹਿੰਦਾ ਸੀ ਲੈ ਇਹ ਕਿਹੜਾ ਜਵਾਕ ਜਿਹਾ ਨਵਾਂ ਆਇਆ, ਹਨਾ ਉਹ ਵਾਲਾ ਹਿਸਾਬ ਸੀਗਾ। ਸੋ ਮੈਂ ਪਹਿਲਾਂ ਤਾਂ ਭਾਜੀ ਇਕੱਲੇ ਹੁੰਦੇ ਸੀਗੇ ਜੀ ਜਦੋਂ ਮਿਲਦੇ ਹੁੰਦੇ ਸੀ। ਹੁਣ ਤਾਂ ਉੱਥੇ ਤੁਹਾਡੇ ਇੰਨੀ ਬਿਗ ਟੀਮ ਆ, ਸਾਨੂੰ ਪ੍ਰਾਊਡ ਹੋਣਾ ਚਾਹੀਦਾ ਆਪਣੀ ਕਮਿਊਨਿਟੀ ਤੇ। ਮੈਂ ਭਾਜੀ ਕੋਲੋਂ ਕਾਰਡ ਲੈ ਕੇ ਆਇਆ ਸੀ, ਤੇ ਬਹੁਤ ਲੋਕ ਮੈਂ ਉਦੋਂ ਵੰਡੇ ਸੀ। ਠੀਕ ਆ ਜੀ ਜੀ, ਧੰਨਵਾਦ ਤੁਹਾਡਾ। ਮੈਂ ਕਿਹਾ ਇਹ ਆ ਕਿ ਦੇਖੋ ਜਿਹੜੇ ਹੁਣ ਐਪਰੀਸ਼ੀਏਟ ਕਰਦੇ ਕੇਸ ਕੂਸ ਜਿਹੜੇ ਚੱਲਦੇ ਰਹਿਣੇ ਆ, ਮਤਲਬ ਦੇਖੋ ਇਹ ਵੀ ਮੇਰੀ ਕਿਸਮਤ ਹੀ ਕੋਈ ਹੋਗੀ ਕਿ ਮੈਨੂੰ ਏਦਾਂ ਦੇ ਕੇਸ 'ਚ ਜਿਹੜਾ ਮੌਕਾ ਮਿਲਿਆ। ਤੁਸੀਂ ਜਿਹੜੇ ਐਡੇ ਸਾਰੇ ਵਕੀਲ ਵਕੂਲ ਕਰਕੇ, ਹਨਾ ਕਿ ਤੁਸੀਂ ਕਹਿਣਾ ਕਿ ਇਹ ਜਵਾਕ ਜੇ ਤੇ ਟਰਸਟ ਕਰਦੇ ਆ, ਇੰਟਰਨੈਟ ਤੇ ਤੁਸੀਂ ਪੜ੍ਹ ਕੇ ਆਏ ਆ। ਪਹਿਲੀ ਗੱਲ ਤਾਂ ਉਦੋਂ ਪੰਜਾਬੀ ਇੰਟਰਨੈਟ ਪੜ੍ਹ ਕੇ ਏਦਾਂ ਵਕੀਲਾਂ ਕੋਲ ਆਉਂਦੇ ਵੀ ਨਹੀਂ ਸੀਗੇ, ਤੇ ਮੇਰਾ ਜਿਹੜਾ ਫੋਕਸ ਸੀਗਾ ਉਹ ਸਾਰਾ ਇੱਧਰ ਸੀਗਾ, ਸਿਲੀਕਨ ਵੈਲੀ ਵਾਲੇ ਇੰਜੀਨੀਅਰ ਵਾਲਾ, ਸੈਨੋਜ਼ੇ ਵਾਲੇ, ਉਦੋਂ ਫਰੀਮੌਂਟ ਰਹਿੰਦੇ ਸੀਗੇ। ਉੱਥੋਂ ਸਾਡਾ ਜਿਹੜਾ ਇੱਕ ਸਬੱਬ ਬਣਿਆ, ਠੀਕ ਆ ਕਿ ਤੇ ਮੈਂ ਸ਼ੁਕਰ ਕਰਦਾ ਕਿ ਮੇਰੀ ਕਿਸਮਤ ਦੇ ਵਿੱਚ ਜਿਹੜਾ ਏਦਾਂ ਦਾ ਇੱਕ ਜਿਹੜਾ ਕੇਸ ਆਇਆ, RKK ਵਾਲਾ ਕੇਸ, ਮੈਨੂੰ ਜਿਹੜਾ ਸੀਗਾ ਲੱਗਦਾ ਸੀਗਾ ਹੁਣ ਤੱਕ ਮੇਰਾ ਸਭ ਤੋਂ ਵੱਡਾ, ਜਿਹਦਾ ਬਹੁਤ ਕਮਿਊਨਿਟੀ ਨੂੰ ਜਿਹੜਾ ਫਾਇਦਾ ਹੋਇਆ। ਪਰ ਜਿਹੜਾ ਇਹ ਕੇਸ ਦੇ ਵਿੱਚ ਜਿਹੜੇ ਇਮੋਸ਼ਨਸ ਆ, 33 ਸਾਲ ਜਿਹੜਾ ਉਹ ਹੈਗਾ, ਉਹ ਮੈਂ ਸੋਚ ਵੀ ਨਹੀਂ ਸਕਦਾ ਕਿੱਦਾਂ, ਮਤਲਬ ਨਾ ਕਿ ਬੰਦਾ ਬਿਨਾਂ ਵਰਕ ਪਰਮਿਟਾਂ ਤੋਂ, ਪੇਪਰਾਂ ਤੋਂ, ਜਿਹੜਾ 33 ਸਾਲ ਜਿਹੜਾ ਏਦਾਂ, ਤੇ ਮੈਨੂੰ ਕਹੋ ਕਿ ਤੇਰਾ ਸਭ ਤੋਂ ਵਧੀਆ ਕੇਸ ਜਿਹੜਾ ਕਿਹੜਾ, ਟੈਕਨੀਕੈਲਿਟੀ ਵਾਈਜ਼ RKK ਵਾਲਾ ਜਿਹੜਾ ਸੀਗਾ, ਜਿਹਦਾ ਢਾਂਚਾ ਤੋੜਿਆ ਸੀਗਾ। ਪਰ ਜਿਹੜਾ ਮੇਰਾ ਫੇਵਰੇਟ ਕੇਸ ਆ ਉਹ ਇਹਨਾਂ ਦਾ ਵਾ, ਕਿ 33 ਸਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਕੇਸ ਜਿਹੜਾ ਮੇਰੇ ਲਈ ਇਹਨੂੰ ਜਿਹੜਾ ਟੌਪ ਕਰ ਸਕਦਾ। ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ, ਤੇ ਧੰਨਵਾਦ ਤੁਹਾਡਾ ਜਿਹੜਾ ਸਾਡੇ ਨਾਲ ਜੁੜਨ ਲਈ। ਮੇਨ ਗੱਲ ਇਹ ਹੈ ਕਿ ਪੇਸ਼ੈਂਸ ਜਿਹੜੀ ਆਪਣੀ ਦਿਖਾਉਣ ਲਈ, ਹਨਾ ਭੈਣ ਜੀ ਵੀ ਬਹੁਤ ਜਿਹੜੇ ਪ੍ਰੋਫੈਸ਼ਨਲ ਆ, ਤੁਸੀਂ ਆਪਣਾ ਇਹਨਾਂ ਦੀ ਆਵਾਜ਼ ਸੁਣ ਕੇ ਹੀ ਰੇਡੀਓ ਤੋਂ ਜਿਹੜਾ ਤੁਸੀਂ ਕਰ ਸਕਦੇ ਆ। ਇਹਨਾਂ ਨੇ ਕਾਲ ਕਰਦੇ ਨਹੀਂ, ਉਹ ਕੁਛ ਨਹੀਂ, ਇਹਨਾਂ ਨੇ ਕਦੀ ਉੱਤੇ ਥੱਲੇ ਨਹੀਂ ਬੋਲੇ, ਆਪਣਾ ਨਾ ਆਰਾਮ ਨਾਲ ਕਿੱਦਾਂ ਕਿ ਟਿਕੇ ਰਹੇ। ਜਦੋਂ ਮੇਰਾ ਦਾ ਲੱਗਣਾ, ਮੈਂ ਸਟਾਫ ਤੋਂ ਕਾਲ ਕਰਾ ਦੇਣਾ। ਸੋ ਉਹ ਚੀਜ਼ ਜਿਹੜੀ ਸਾਰੀ ਆ ਕਿ ਕੋਲੈਬੋਰੇਟ ਕਰਨ ਲਈ, ਸਮਝਣ ਲਈ ਕਿ ਕਿੱਦਾਂ ਜਿਹੜਾ ਚੱਲਦਾ, ਪੇਸ਼ੈਂਸ ਰੱਖਣ ਲਈ, ਉਹਦੇ ਲਈ ਬਹੁਤ ਬਹੁਤ ਤੁਹਾਡਾ ਜਿਹੜਾ ਐਪਰੀਸ਼ੀਏਟ ਆ। ਤੇ ਹੋਪਫੁਲੀ ਮੈਂ ਕਿਹਾ ਇਹ ਦਿਸ ਚੇਂਜਸ ਲੋਟ ਆਫ ਥਿੰਗਸ ਫॉर ਯੂ। ਹੋਪਫੁਲੀ ਮੈਂ ਕਿਹਾ ਤੁਹਾਡਾ ਇੱਕ ਜ਼ਿੰਦਗੀ ਦਾ ਜਿਹੜਾ ਨਵਾਂ ਚੈਪਟਰ ਜਿਹੜਾ ਸ਼ੁਰੂ ਹੋਇਆ। ਬੱਚੇ ਤੁਹਾਡੇ ਆਲਰੇਡੀ ਇਹਨਾਂ ਦੇ ਸਿਟੀਜ਼ਨ ਸੀਗੇ, 21 ਸਾਲ ਤੋਂ ਉੱਤੇ ਸੀਗੇ, ਤੇ ਹੁਣ ਆਪਣਾ ਇਹਦੇ ਨਾਲ ਹੋਰ ਬੜੇ ਸਾਰੇ ਇਹਨਾਂ ਦੇ ਦਰਵਾਜ਼ੇ ਜਿਹੜੇ ਹੌਲੀ ਹੌਲੀ ਖੁੱਲ ਜਾਣੇ ਆ। ਗ੍ਰੀਨ ਕਾਰਡ ਵੱਲ ਰਾਹ ਚੱਲ ਜਾਣਾ, ਸਿਟੀਜ਼ਨਸ਼ਿਪ ਵੱਲ ਰਾਹ ਚੱਲ ਜਾਣਾ। ਤੇ ਜਦੋਂ ਇਹ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜਦੋਂ ਆਪਾਂ ਉਹਲੇ ਮੁਕਾਮ ਤੇ ਵੀ ਜਾਵਾਂਗੇ, ਆਪਾਂ ਫੇਰ ਦੁਬਾਰਾ ਇੱਕ ਵਾਰੀ ਜਿਹੜੀ ਮੁਲਾਕਾਤ ਕਰਾਂਗੇ। ਹਾਂਜੀ, ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਸਾਡਾ ਕੇਸ ਸੀਗਾ, ਇਹ ਵਾਜ਼ ਬੈਡ ਐਕਸਪੀਰੀਅੰਸ ਵਿਦ ਦ ਬੈਸਟ ਡਿਸੀਜ਼ਨ। ਮੈਂ ਤੁਹਾਡੇ ਲਈ ਇਹ ਕੰਪਲੀਮੈਂਟ ਦਊਂਗੀ, ਬੈਡ ਐਕਸਪੀਰੀਅੰਸ, ਲਾਈਕ ਬੈਡ ਸਾਡਾ ਕੇਸ ਸੀਗਾ, ਤੇ ਤੁਹਾਡਾ ਬੈਸਟ ਐਕਸਪੀਰੀਅੰਸ ਸੀਗਾ ਇਹਦੇ ਵਿੱਚ। ਜੀ ਚਲੋ, ਥੈਂਕ ਯੂ ਸੋ ਮਚ। ਥੈਂਕ ਯੂ ਜੀ ਜਸਵੀਰ ਜੀ, ਥੈਂਕ ਯੂ ਮਨਜੀਤ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਨਾ ਇੱਕ ਚੀਜ਼ ਹੋਰ ਦੱਸ ਦਈਏ, ਜਿਹੜੇ ਕਈ ਕਮੈਂਟ ਕਰਦੇ ਆ ਨਾ ਵੀ ਉਹ $3 ਲੱਖ ਤੇ ਰਾਜੇ ਵਾਂਗੂ ਰਹਿਣਾ ਸੀ। $3 ਲੱਖ ਇੱਕ ਦਿਨ ਚ ਥੋੜੀ ਦਿੱਤਾ, 30 ਸਾਲਾਂ ਚ ਦਿੱਤਾ ਅਗਲਿਆਂ ਨੇ। ਉਹ ਮੈਂ ਇਹਨਾਂ ਨੂੰ ਭਾਜੀ ਪੁੱਛਿਆ ਸੀਗਾ, ਮੈਂ ਕਿਹਾ ਇੰਨੇ ਪੈਸੇ ਕਿੱਦਾਂ? 70,000। ਤੁਸੀਂ ਦੇਖੋ ਕਿ 70,000 ਅੱਜ ਦੀ ਗੱਲ ਚ ਵੀ ਆਪਣੇ ਵਰਗੇ ਬੰਦੇ ਨੂੰ ਜਿਹੜਾ ਪੈਸੇ ਬਣਾ ਰਿਹਾ, 70,000 ਦਾ ਚੈੱਕ ਕਿਸੇ ਨੂੰ ਦੇਣਾ ਪੈ ਜਾਵੇ, ਬੰਦਾ ਸੋਚਦਾ ਯਾਰ ਇਹ ਤਾਂ ਕਿੱਦਾਂ ਹੋਊਗਾ ਇਹ ਪੋਸੀਬਲ। ਬਹੁਤ ਔਖਾ। ਆਪਾਂ 2001, 2002, 2003 ਦੀ ਗੱਲ, ਉਹਦੇ ਵਿੱਚ ਤੁਸੀਂ ਕਹਿ ਲਓ ਕਿ 5 ਸਾਲ ਚ ਰਫਲੀ ਪੈਸੇ ਦੀ ਵੈਲਿਊ ਡਬਲ ਜਿਹੜੀ ਹੋ ਜਾਂਦੀ ਆ। ਜੇ ਉਹਨਾਂ ਟਾਈਮਾਂ ਦੇ ਵਿੱਚ 3 ਲੱਖ ਖਰਚਿਆ ਨਾ, ਉਹ ਅੱਜ ਦੀ ਡੇਟ ਦੇ ਵਿੱਚ ਤੁਹਾਡਾ ਜਿਹੜਾ ਸੀਗਾ ਇਕੁਇਵਲੈਂਟ ਟੂ 1 ਤੋਂ 2 ਮਿਲੀਅਨ ਦੇ ਵਿੱਚ ਜਿਹੜੇ ਤੁਸੀਂ ਉਹ ਬੰਨੇ ਆ, ਕਿ ਜਿਹੜੇ
$3 ਲੱਖ ਦੇ ਵਿੱਚ ਉਹਨਾਂ ਟਾਈਮਾਂ 'ਚ ਜਿਹੜੇ ਘਰ ਆ ਜਾਂਦੇ ਸੀਗੇ, ਤੇ ਤੁਸੀਂ ਉਹਨੂੰ ਜਿਹੜਾ ਅੱਜ ਦੀ ਡੇਟ 'ਚ 2-3 ਮਿਲੀਅਨ ਦਾ ਸੇਲ ਕਰ ਸਕਦੇ ਆ। ਏਦਾਂ ਮੈਂ ਕਿਹਾ ਤੁਸੀਂ ਮਤਲਬ ਕਿ ਇਕੁਇਟੀ ਲੱਕ ਬਹੁਤ ਜਿਹੜਾ ਸੀਗਾ family ਬਹੁਤ ਦਾ ਟੁੱਟ ਹੋਣੀ ਜਾਂਦਾ ਸੀਗੀ ਉਹਦੇ ਵਿੱਚ ਨਾ। ਪਰ ਚਲੋ ਕੋਈ ਨਹੀਂ, ਜੀ। ਕਈ ਕਹਿੰਦੇ ਆ ਵੀ ਲੈ ਜਾਣਾ ਫੇਰ ਉੱਥੇ ਨਹੀਂ ਆ ਕੰਮ, ਤੁਸੀਂ ਫੇਰ ਇੱਥੇ ਕਰਨਾ। ਭਾਈ ਅਮਰੀਕਾ ਦੇ ਵਿੱਚ ਤੁਸੀਂ ਇੱਥੇ ਬਹਿ ਕੇ ਕਮੈਂਟ ਕਰ ਰਹੇ ਹੋ ਉਹਨਾਂ ਨੂੰ, ਆਪ ਵੀ ਤਾਂ ਇੱਥੇ ਬੈਠੇ ਆ, ਤੁਸੀਂ ਆਪ ਕਿਹੜਾ ਕਿਸੇ ਹੋਰ ਥਾਂ ਤੇ ਨਹੀਂ ਭਾਜੀ, ਬੈਠੇ। ਇਹ ਲੋਕਾਂ ਦੀ ਕਈਆਂ ਦੀ ਲੱਤ ਖਿੱਚਣ ਦੀ ਆਦਤ ਹੁੰਦੀ ਆ, ਜਿਹੜੀ ਮਰਜ਼ੀ ਉਹ ਕਰ ਦੋ ਤੁਸੀਂ। ਪਰ ਇਹ ਗੱਲ ਦੇਖੋ, ਮੈਂ ਕਿਹਾ ਭਾਵੇਂ ਤੁਸੀਂ ਜੋ ਇਹ ਤੋਂ ਹੁਣ ਵਧੀਆ ਕੀ ਸਟੋਰੀ ਦੱਸੀ ਹੈ, ਮੈਂ ਕਿਹਾ ਏਦਾਂ ਕਿ ਦੇਖੋ ਸਬਰ ਦੀ ਆ, ਇਹਦੇ ਵਿੱਚ ਕਿੰਨਾ ਪੇਸ਼ੈਂਸ ਵਧੀਆ ਕੰਮ ਕਰ ਲਓ। ਜਿਹੜਾ ਇੱਕ ਆਪਣੀ ਨਾ ਕਮਿਊਨਿਟੀ ਦੇ ਵਿੱਚ, ਇਹ ਤਾਂ ਖੁੱਲ ਕੇ ਗੱਲ ਮੈਂ ਕਹੂੰਗਾ, ਕਿਉਂਕਿ ਕਦੀ ਮੇਰੇ ਉੱਤੇ ਕੋਈ ਫਿਲਟਰ ਨਹੀਂ ਹੈਗਾ, ਕਦੀ ਵੀ ਸੀਗਾ ਨਹੀਂ, ਨਾ ਹੋਊਗਾ। ਨਾਲੇ ਫ੍ਰੀ ਕੰਟਰੀ ਹੈ, ਜੋ ਮਰਜ਼ੀ ਬੰਦਾ ਕਹਿ ਸਕਦਾ। ਸੋ ਕਈ ਲੋਕੀ ਕੀ ਹੁੰਦੇ ਕਿ ਉਹ ਦੁਖੀ ਆਤਮਾ ਹੁੰਦੇ ਆ, ਉਹਨਾਂ ਨੂੰ ਕੀ ਹੈ ਕਿ ਜਿਹੜੀ ਚੀਜ਼ ਹੈ ਇਹਦੇ ਵਿੱਚੋਂ ਕਈਆਂ ਨੇ એનર્ਜੀ ਡਰਾਈਵ ਕਰਨੀ ਆ, ਕਈਆਂ ਨੇ ਧੰਨਵਾਦੀ ਹੋਣਾ ਗਿਆ, ਚੱਲ ਫੈਮਿਲੀ ਦਾ ਹੋ ਗਿਆ ਹਨਾ, ਕਈਆਂ ਨੇ ਉਹਦੇ ਵਿੱਚੋਂ ਨੈਗੇਟਿਵਿਟੀ ਜਿਹੜੀ ਲੱਭਣੀ ਆ। ਸੋ ਇਹ ਜਿਹੜਾ ਕਾਮਨ ਪਾਰਟ ਐਂਡ ਪਾਰਸਲ ਜਿਹੜਾ ਚੱਲਦਾ ਰਹਿੰਦਾ ਸਾਡੀ ਕਮਿਊਨਿਟੀ, ਸਾਨੂੰ ਪਤਾ ਬਹੁਤ ਲੱਤਾਂ ਖਿੱਚਣ ਵਾਲੇ ਜਿਹੜੇ ਲੋਕ ਜਿਹੜੇ ਹੁੰਦੇ ਆ। ਪਰ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਮੈਂ ਕਿਹਾ ਇੱਥੇ ਬੈਠੇ ਆ ਤੁਹਾਡੇ ਮੂਹਰੇ, ਠੀਕ ਆ। RKK ਲੈ ਕੇ ਗਏ ਉਦੋਂ, ਮੇਰੀ ਬੰਦੇ ਨਾਲ ਕੰਸਲਟੇਸ਼ਨ ਗੱਲ ਹੋਈ, ਕਹਿੰਦਾ ਭਾਜੀ ਜੋ ਵੀ ਆ ਵਕੀਲ ਕਹਿੰਦਾ ਜੋ ਵੀ ਕਹਿੰਦਾ ਤੁਹਾਡੇ ਬਾਰੇ ਕਹਿੰਦੇ ਆ, ਕਹਿੰਦਾ ਪਰ ਭਾਜੀ ਕਹਿੰਦਾ ਮੇਰੇ ਕੇਸ 'ਚ ਕਹਿੰਦਾ RKK ਲੱਗਾ ਸੀਗਾ, ਕਹਿੰਦਾ ਤੁਹਾਡਾ ਵਾਲਾ ਕੇਸ ਕਹਿੰਦਾ ਉਹਨੇ ਸਾਈਟੇਸ਼ਨ ਦੇ ਕੇ ਫਿਰ ਕਹਿੰਦਾ RKK ਦਾ ਪੈਕੇਟ ਜਿਹੜਾ ਹਟਾਇਆ। ਹੁਣ ਜਿਹੜੇ ਨਵੇਂ ਕੇਸ ਆ ਤੁਸੀਂ ਦੇਖੋ ਕਿ RKK ਗਾਇਬ ਹੋ ਗਿਆ, ਹੁਣ ਪੈਕੇਟ ਵਾਪਸ ਲੈ ਲਏ ਸਾਰੇ ਉਹਨਾਂ ਨੇ, ਲਏ ਕਿ ਨਹੀਂ ਲਏ ਪੈਕੇਟ ਵਾਪਸ, ਦੱਸੋ। ਉਸ ਤੋਂ ਬਾਅਦ ਦੱਸੋ ਮੈਨੂੰ ਕਿ ਕਿਹੜੇ ਬੰਦੇ ਤੇ RK ਤੇ ਕੇਸ ਜਿਹੜਾ ਡਿਨਾਈ ਹੋਇਆ ਹੋਵੇ। ਇੱਕ ਕੇਸ ਮੈਨੂੰ ਦੱਸੋ ਸਾਡੇ ਫੈਸਲੇ ਤੋਂ ਬਾਅਦ ਜਿਹੜਾ ਡਿਨਾਈ ਹੋਇਆ ਹੋਵੇ, ਠੀਕ ਆ। ਸੋ ਸਿੱਧੀ ਗੱਲ ਆ, ਦੱਸੋ ਮੈਨੂੰ ਕਿ ਕਿਹੜਾ RKK ਤੋਂ ਹੋਇਆ ਹੋਵੇ, ਪਹਿਲਾਂ ਵਾਲਾ ਦੱਸੋ ਕਿ ਕਿੰਨੇ ਸੀਗੇ। ਤੇ ਸੇਮ ਥਿੰਗ ਜਿਹੜੀ ਇਹ ਆ ਕੇਸ ਆ, ਠੀਕ ਆ। ਸੋ ਆਪਾਂ ਆਪਣਾ ਕੰਮ ਜਿਹੜਾ ਕਰੀ ਜਾਣਾ, ਸਾਨੂੰ ਕਿਸੇ ਦੀ ਪਰਵਾਹ ਨਹੀਂ, ਠੀਕ ਆ। ਆਪਣੇ ਕਮਿਊਨਿਟੀ ਨਾਲ ਵਿਚਰੀ ਦਾ, ਕੁਝ ਬੰਦੇ ਸਾਨੂੰ ਪਿਆਰ ਕਰੂਗੇ, ਕੁਝ ਬੰਦੇ ਸਾਨੂੰ ਹੇਟ ਕਰੂਗੇ, ਇਹ ਚੱਲਦਾ ਹੀ ਰਹਿਣਾ। ਦੈਟਸ ਹਾਊ ਇਟ ਗੋਜ਼ ਹਨਾ। ਤੇ ਕੋਈ ਚੱਕਰ ਨਹੀਂ ਜੀ। ਦੁਖੀ ਆਤਮਾ ਨੂੰ ਭਾਈ ਤੁਸੀਂ ਦੁਖੀ ਆ, ਪਰ ਦੇਖੋ ਤੁਸੀਂ ਫਿਰ ਵੀ ਸੈਟਰਡੇ ਨੂੰ ਆ ਕੇ ਸਾਡਾ ਪ੍ਰੋਗਰਾਮ ਸੁਣ ਰਹੇ ਆ, ਟਾਈਮ ਕੱਢਦੇ ਆ। ਥੈਂਕ ਯੂ ਤੁਹਾਡਾ। ਸਹੀ ਗੱਲ ਆ, ਸਹੀ ਗੱਲ ਆ। ਚਲੋ ਸਹੀ ਗੱਲ ਆ, ਇਹ ਚੀਜ਼ ਹੈ। ਇੱਕ ਦੋ ਟਰਨੀ ਟੇਕਣਾ ਜੀ ਟਰੰਪ ਹੁਣਾਂ ਦੀਆਂ ਵੀ ਖਬਰਾਂ ਕਰਕੇ ਤੇ ਫਿਰ ਆਪਾਂ ਕਾਲਸ ਵੱਲ ਨੂੰ ਜਿਹੜਾ ਉਹ